ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ, ਉਸ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ, ਤੇ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਘਰਾਂ ਦੀ, ਕਾਰਾਂ ਦੀ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਕਰਦੇ। ਉਸ ਦੇ ਨਾਲ ਨਾਲ ਓਬਾਮਾ ਕੇਅਰ ਦੀ ਐਪਲੀਕੇਸ਼ਨਾਂ ਵੀ ਭਰਦੇ ਨੇ। ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ 408 272 2500, 4082722500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜ਼ਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ ਸੈਨੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਬੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਨਵਜੋਤ ਕੌਰ ਸਿੱਧੂ ਆ ਜਿਹੜੇ, ਉਹਨਾਂ ਦੇ ਜਿਹੜੇ ਸ਼ਬਦੀ ਹਮਲੇ ਆ ਹੋਰ ਵੀ ਜ਼ਿਆਦਾ ਤਿੱਖੇ ਤੇ ਤੇਜ਼ ਹੁੰਦੇ ਜਾ ਰਹੇ ਆ ਜੀ। ਜਿਹੜੇ ਵਿਜੇ ਸੰਪਲਾ ਨੇ ਜੀ, ਉਹ ਮੰਤਰੀ ਬਣਨ ਤੋਂ ਬਾਅਦ ਇੱਥੇ ਚੰਡੀਗੜ੍ਹ ਦੇ ਵਿੱਚ ਆਏ। ਹਾਲਾਂਕਿ ਵਿਜੇ ਸੰਪਲਾ ਨੇ ਤਾਂ ਇਹ ਗੱਲ ਕਹੀ ਜੀ ਕਿ ਅਕਾਲੀ ਦਲ ਦੇ ਨਾਲ ਜਿਹੜੇ ਮਤਭੇਦ ਨੇ, ਮਨਭੇਦ ਨਹੀਂ ਜੀ। ਇਹ ਤਾਂ ਗੱਲ ਮੰਨੀ ਕਿ ਮਤਭੇਦ ਨੇ ਜੀ, ਮਨਭੇਦ ਉਹਨਾਂ ਨੇ ਕਿਹਾ ਕਿ ਨਹੀਂ ਹੈਗੇ ਸਾਡੇ। ਪਰ ਦੂਜੇ ਪਾਸੇ ਇਸੇ ਹੀ ਸਮਾਗਮ ਦੇ ਵਿੱਚ ਸ਼ਾਮਲ ਤੇ ਵਿਸ਼ੇਸ਼ ਜਿਹੜੀ ਅਟਰੈਕਸ਼ਨ ਸੀ, ਉਹਦਾ ਰੀਜ਼ਨ ਬਣੀ ਜੀ ਨਵਜੋਤ ਕੌਰ ਸਿੱਧੂ ਜਿਹੜੇ ਸੀ, ਉਹਨਾਂ ਦੀ ਜਿਹੜਾ ਜੀ ਬਿਲਕੁਲ ਵੱਖਰਾ ਰਿਹਾ ਜੀ। ਉਹਨਾਂ ਨੇ ਜਿਹੜਾ ਜੀ ਇੱਥੇ ਇਸ ਮੀਟਿੰਗ ਦੇ ਵਿੱਚ ਸਿੱਧਾ ਜਿਹੜਾ ਕਹਿ ਦਿੱਤਾ ਕਿ ਇਹ ਟਾਈਮ ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਅਕਾਲੀ ਦਲ ਤੋਂ ਆਪਣੀ ਹਮਾਇਤ ਜਿਹੜੀ ਆ ਜੀ ਉਹ ਵਾਪਸ ਲੈ ਲਵੇ ਜੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਜੇ ਹੁਣ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹਮਾਇਤ ਵਾਪਸ ਨਾ ਲਈ ਤਾਂ ਲੋਕੀ ਸਮਝਣਗੇ ਕਿ ਅਸੀਂ ਗਲਤ ਚੀਜ਼ਾਂ ਦਾ ਜਿਹੜਾ ਜੀ ਉਹ ਸਾਥ ਦੇਈ ਜਾ ਰਹੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਦਾ ਵਿਚਾਰ ਹੈ, ਫੈਸਲਾ ਹਾਈ ਕਮਾਂਡ ਨੇ ਕਰਨਾ। ਤੋ ਸਿੱਧਾ ਅਜੇ ਤੱਕ ਜਿਹੜਾ ਸੀਗਾ ਇਹ ਨਹੀਂ ਸੀ ਆਇਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਰਿਆਣੇ ਦੀਆਂ ਚੋਣਾਂ ਦੇ ਦੌਰਾਨ ਵਾਹਵਾ ਜਿਹੜਾ ਭਖਾ ਦਿੱਤਾ ਸੀਗਾ ਇਹ ਮਸਲਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰੀ ਤਾਂ ਗਾਇਬ ਨੇ, ਫਿਰ ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਨੇ ਉਹਨਾਂ ਨੇ ਕਮਾਂਡ ਜਿਹੜੀ ਆ ਉਹ ਸੰਭਾਲੀ ਹੋਈ ਹੈ ਜੀ। ਇਹਦੇ ਉੱਤੇ ਰਿਐਕਟ ਜਿਹੜਾ ਜੀ ਉਹ BJP ਦੇ ਜਿਹੜੇ ਨੇ ਜੀ ਉਹਨਾਂ ਨੇ ਅਜੇ ਕੁਛ ਨਹੀਂ ਕੀਤਾ, ਨਾ ਕੁਛ ਕਿਹਾ ਜੀ। ਕਮਲ ਸ਼ਰਮਾ ਨੂੰ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਨਵਜੋਤ ਕੌਰ ਸਿੱਧੂ ਹੋਰਾਂ ਦੇ ਬਿਆਨ ਦੇ ਬਾਰੇ, ਤੇ ਉਹਨਾਂ ਨੇ ਚੁੱਪ ਵੱਟ ਲਈ। ਉਹਨਾਂ ਨੇ ਭਾਵ ਕਿ ਕੱਟਿਆ ਵੀ ਨਹੀਂ ਇਹ ਬਿਆਨ ਜੀ। ਤੋ ਇਹ ਇੱਕ ਬੜਾ ਸਿਸਟੇਮੈਟਿਕਲੀ ਜਿਹੜਾ ਜੀ ਅੱਧੇ ਇੱਕ BJP ਵਾਲੇ ਇਹ ਕਹੀ ਜਾਂਦੇ ਆ ਕਿ ਨਹੀਂ ਅਸੀਂ ਹਮਾਇਤ ਵਾਪਸ ਨਹੀਂ ਲੈਣੀ, ਤੇ ਦੂਜੇ ਕਹੀ ਜਾਂਦੇ ਜੀ ਹੁਣ ਜਿਹੜੀ ਆ ਉਹ ਹਮਾਇਤ ਵਾਪਸ ਲੈ ਲਓ। ਤੋ ਇਹ ਜਿਹੜਾ ਸਿਲਸਿਲਾ ਜੀ ਪੰਜਾਬ ਦੇ ਵਿੱਚ ਇਹ ਹੁਣ ਵਾਹਵਾ ਮਗਦਾ ਜਾ ਰਿਹਾ ਜੀ, ਵਾਹਵਾ ਜਿਹੜਾ ਉਹ ਭਖਦਾ ਜਾ ਰਿਹਾ। ਦੇਖਦੇ ਹਾਂ ਜੀ ਅੱਗੋਂ ਇਹਦੇ ਉੱਤੇ ਕੀ ਫੈਸਲਾ ਜਿਹੜੇ ਆ ਜੀ ਇਹ ਸਾਰੇ ਦੇ ਸਾਰੇ ਲੈਂਦੇ ਨੇ। ਇਹਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਇੱਕ ਗੱਲ ਪੱਕੀ ਹੈ ਜੀ ਕਿ ਇਹ ਮਾਮਲਾ ਜਿਹੜਾ ਜੀ
ਤੱਤਾ ਹੋ ਗਿਆ ਹੁਣ ਬਾਬਾ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਇਸੇ ਨੂੰ ਲੈ ਕੇ, ਜਿਹੜੇ ਭਾਜਪਾ ਦੇ ਕਾਫੀ ਜਿਹੜੇ ਵਰਕਰ ਆ, ਵਿਧਾਇਕ ਆ, ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਡਿਨਰ ਅਤੇ ਲੰਚ ਪਾਰਟੀਆਂ ਤੇ ਜਾਣ ਤੋਂ ਇਨਕਾਰ ਆ। ਇਹ ਤਾਂ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਜੀ ਕਮਲ ਸ਼ਰਮਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਲੰਚ ਡਿਨਰ ਦਿੱਤੇ ਜਾ ਰਹੇ ਨੇ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸ਼ਾਮਲ ਨਹੀਂ ਹੋਊਗੀ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੇ ਮੈਂਬਰ ਜਿਹੜੇ ਨੇ ਇਹਨਾਂ ਮੀਟਿੰਗਸ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਮੀਟਿੰਗਸ ਕਦੋਂ ਰੱਖੀਆਂ ਗਈਆਂ, ਇਹਦਾ ਫੈਸਲਾ ਕਿੱਥੇ ਕੀਤਾ ਗਿਆ, ਇਹਦੇ ਵਾਸਤੇ ਗੱਠਜੋੜ ਨੂੰ ਜਿਹੜਾ ਸੀਗਾ ਉਹ ਭਰੋਸੇ ਦੇ ਵਿੱਚ ਲਿਆ ਜਾਣਾ ਜ਼ਰੂਰੀ ਸੀਗਾ। ਉਹਨਾਂ ਨੇ ਕਿਹਾ ਕਿ ਜਦੋਂ ਗੱਠਜੋੜ ਨੂੰ ਪੁੱਛਿਆ ਹੀ ਨਹੀਂ ਗਿਆ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਆਪਣੇ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਰੱਖੀਆਂ ਨੇ ਤੇ ਆਪਣੇ ਤੌਰ ਤੇ ਉਹ ਜਿਹੜੇ ਸ਼ਮੂਲੀਅਤ ਜਿਹੜੀ ਆ ਜੀ ਉਹ ਕਰੀ ਜਾਣ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਜਿਹੜੀਆਂ ਮੀਟਿੰਗਸ ਰੱਖੀਆਂ ਗਈਆਂ ਸੀਗੀਆਂ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਸੱਦਾ ਦਿੱਤੇ ਜਾਣ ਸੰਬੰਧੀ ਭੰਬਲ ਭੂਸਾ ਜਿਹੜਾ ਜੀ ਉਹ ਬਣਿਆ ਹੋਇਆ, ਕਿਉਂਕਿ ਅੱਧੇ ਆਗੂ ਕਹਿੰਦੇ ਸਾਨੂੰ ਸੱਦਿਆ ਗਿਆ ਸੀਗਾ, ਅੱਧੇ ਕਹਿੰਦੇ ਜੀ ਕਿ ਸੱਦਿਆ ਹੀ ਨਹੀਂ ਗਿਆ। ਮੀਟਿੰਗ ਰੱਦ ਬਾਅਦ ਦੇ ਵਿੱਚ ਕਰ ਦਿੱਤੀ ਗਈ। ਰੱਦ ਇਸ ਕਰਕੇ ਕਰ ਦਿੱਤੀ ਗਈ ਜੀ ਕਿ ਉੱਥੇ ਸ਼ਾਮਲ ਹੋਣ ਦੀ ਕਿਸੇ ਦੀ ਉਮੀਦ ਹੀ ਨਹੀਂ ਸੀਗੀ। ਸੋ ਅਕਾਲੀ ਦਲ ਨੇ ਸੋਚਿਆ ਕਿ ਕਿਰਕਰੀ ਜਿਹੜੀ ਆ ਉਹ ਹੋਊਗੀ, ਪਰ ਬਾਕੀ ਸ਼ਹਿਰਾਂ ਦੇ ਵਿੱਚ ਜਿਹੜੀਆਂ ਜੀ ਉਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਮੀਟਿੰਗਸ ਇਹਨਾਂ ਨੂੰ ਕਿ ਜਿਹੜਾ ਜੀ ਸੱਦਿਆ ਜਾਵੇ, ਕਿਸੇ ਤਰੀਕੇ ਦੇ ਨਾਲ ਜਿਹੜੀ ਖੜੋਤ ਆ ਗਈ ਹੈ ਗੱਲਬਾਤ ਦੇ ਵਿਚਾਲੇ ਉਹਨੂੰ ਤੋੜਿਆ ਜਾਵੇ, ਪਰ ਭਾਰਤੀ ਜਨਤਾ ਪਾਰਟੀ ਵਾਲੇ ਲੱਗਦੇ ਨਹੀਂ ਜੀ ਕਿ ਇਹਨੂੰ ਟੁੱਟਣ ਦੇਣਗੇ। ਇਸ ਕਰਕੇ ਉਹਨਾਂ ਨੇ ਸਪਸ਼ਟ ਹੀ ਕਹਿ ਦਿੱਤਾ ਜੀ ਕਿ ਅਸੀਂ ਇਹਨਾਂ ਮੀਟਿੰਗਸ ਦੇ ਵਿੱਚ ਨਹੀਂ ਆਉਣਾ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਅਕਾਲੀ ਦਲ ਵਾਲੇ ਆ ਉਹ ਵੀ ਭਾਜਪਾ ਖੁਣੋਂ ਜਿਹੜੇ ਕਾਫੀ ਔਖੇ ਨਜ਼ਰ ਆ ਰਹੇ ਆ, ਤੇ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਆ ਉਹਨਾਂ ਨੇ ਸੱਦੀ ਆ। ਜੀ ਬਿਲਕੁਲ, ਇਹ ਜਿਹੜਾ ਟੁੱਟ ਗਈ ਤੜਕ ਕਰਕੇ ਵਾਲੀ ਜਿਹੜੀ ਗੱਲ ਹੈ ਨਾ ਜੀ, ਉਹ ਹੌਲੀ ਹੌਲੀ ਹੁਣ ਬਾਹਰ ਜਿਹੜੀ ਆ ਉਹ ਆ ਰਹੀ ਹੈ ਜੀ। ਬੇਸ਼ੱਕ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਕਹੀ ਜਾਂਦੇ ਆ ਕਿ ਨਹੀਂ 9 ਮਾਸ ਦਾ ਰਿਸ਼ਤਾ ਜੀ, ਇਹ ਤਾਂ ਵਿਆਹ ਵਾਲਾ ਰਿਸ਼ਤਾ ਹੈ, ਇਹ ਕਦੀ ਟੁੱਟ ਹੀ ਨਹੀਂ ਸਕਦਾ। ਪਰ ਜਿਹੜੀ ਰਿਐਲਿਟੀ ਹੈ ਜੀ ਉਹ ਇਹ ਹੈ ਕਿ ਉਹ ਚਾਹੇ ਸੂਬਾ ਪੱਧਰ ਤੇ ਹੋਵੇ, ਚਾਹੇ ਸ਼ਹਿਰ ਪੱਧਰ ਤੇ ਹੋਵੇ, ਚਾਹੇ ਕਸਬੇ ਪੱਧਰ ਤੇ ਹੋਵੇ, ਪਿੰਡ ਪੱਧਰ ਤੇ ਹੋਵੇ, ਜਿੱਥੇ RSS ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਹਰ ਜਗ੍ਹਾ ਦੇ ਉੱਤੇ ਆਪਣੇ ਪੈਰ ਜਿਹੜੇ ਆ ਉਹ ਪਸਾਰੀ ਜਾ ਰਹੀ ਆ। ਉਹ ਪਿੰਡਾਂ ਥਾਵਾਂ ਦੇ ਉੱਤੇ, ਕਸਬਿਆਂ ਦੇ ਉੱਤੇ ਉਹਨੇ ਆਪਣੀਆਂ ਜਿਹੜੀਆਂ ਟੀਮਾਂ ਬਣਾ ਕੇ ਲਾ ਦਿੱਤੀਆਂ ਨੇ ਜੀ, ਜਿਹੜੀਆਂ ਕਿ ਲੋਕਾਂ ਦੇ ਕੰਮਕਾਰ ਕਰਾ ਰਹੀਆਂ ਨੇ ਛੋਟੇ ਛੋਟੇ। ਉਹਦੇ ਨਾਲ ਹੀ ਲੋਕ ਜਿਹੜੇ ਨੇ ਉਹ ਉਹਨੂੰ ਜੋੜਨ ਦਾ ਜਿਹੜਾ ਤਰੀਕਾ ਤਿਆਰ ਕੀਤਾ। ਅਕਾਲੀ ਦਲ ਵਾਹ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਘਬਰਾਇਆ। ਹੁਣ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਜੀ ਉਹ ਭਲਕੇ ਸੱਦੀ ਹੈ 14 ਤਰੀਕ ਨੂੰ ਜੀ। ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਵੇਲੇ ਚਾਈਨਾ ਦੇ ਦੌਰੇ ਦੇ ਉੱਤੇ ਪੈਸਾ ਖੇਹ ਖਰਾਬ ਕਰਨ ਗਏ ਹੋਏ ਆ, ਅਫਸਰਾਂ ਦਾ ਲਾਮ ਲਸ਼ਕਰ ਲੈ ਕੇ। ਉਹ ਵਾਪਸ ਆ ਜਾਣਗੇ ਤੇ ਇਸ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਜੀ ਉਹਦੀ ਉਹ ਪ੍ਰਧਾਨਗੀ ਕਰਨਗੇ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੰਗੇ ਕੰਮ ਜਿਹੜੇ ਨੇ ਜੀ ਉਹਦਾ ਕ੍ਰੈਡਿਟ ਆਪ ਲਈ ਜਾ ਰਹੇ ਨੇ। ਅਕਾਲੀ ਕਹਿੰਦੇ ਕਿ ਜਿਹੜੇ ਮਾੜੇ ਨੇ ਉਹ ਸਾਰੇ ਦੇ ਸਾਰੇ ਅਕਾਲੀਆਂ ਦੀ ਝੋਲੀ ਦੇ ਵਿੱਚ ਜਿਹੜੇ ਉਹ ਪਾਈ ਜਾ ਰਹੇ ਨੇ ਜੀ। ਇਸੇ ਕਰਕੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਹ ਰੱਖੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜਿਹੜਾ ਜੀ ਰੋਕਿਆ ਜਾਵੇ ਕਿ ਏਦਾਂ ਉਹ ਅਕਾਲੀਆਂ ਦੀ ਓਪਨਲੀ ਜਿਹੜੀ ਆ ਉਹ ਨਿੰਦਿਆ ਨਾ ਕਰਨ, ਜਦੋਂ ਕਿ ਹੁਣ ਤੱਕ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਪੁੱਛਦੇ ਹੀ ਨਹੀਂ ਰਹੇ ਕਿ ਕੀ ਕਰਨਾ ਕੀ ਨਹੀਂ ਕਰਨਾ। ਔਰ ਕਈ ਥਾਵਾਂ ਦੇ ਉੱਤੇ ਤਾਂ ਹੁਣ ਤਾਂ ਇਹ ਕਹੀ ਜਾਂਦੇ ਆ ਅਕਾਲੀ ਦਲ ਵਾਲੇ ਕਿ ਨਿਗਮ ਦੀਆਂ ਚੋਣਾਂ ਰਲ ਕੇ ਲੜਾਂਗੇ, ਪਰ ਕਿਸੇ ਨੂੰ ਭੁੱਲਿਆ ਥੋੜੀ ਆ ਮਾਝੇ ਦੇ ਵਿੱਚ ਕਿਵੇਂ ਵਾਹਣਾ 'ਚ ਭਜਾ ਕੇ ਕੁੱਟੇ ਸੀਗੇ ਜੀ ਬੀਜੇਪੀ ਵਾਲੇ ਨਿਗਮ ਦੀਆਂ ਚੋਣਾਂ ਦੇ ਦੌਰਾਨ। ਔਰ ਜਿਹੜੇ ਪਿਛਲੀਆਂ ਨਿਗਮ ਦੀਆਂ ਚੋਣਾਂ ਹੁੰਦੀਆਂ ਰਹੀਆਂ ਨੇ 2 ਟਰਮ ਤੋਂ, ਉਹਦੇ ਦੌਰਾਨ ਤਾਂ ਹਾਲਾਤ ਸੁਖਬੀਰ ਸਿੰਘ ਬਾਦਲ ਹੋਰਾਂ ਵਾਲੇ ਇਦਾਂ ਦੇ ਬਣਾ ਦਿੰਦੇ ਸਨ ਕਿ ਜਿੱਥੇ ਬੀਜੇਪੀ ਵਾਲੇ ਖੜੇ ਨੇ ਅਕਾਲੀਆਂ ਕੋਲ ਬਗਾਵਤ ਕਰਾ ਕੇ ਉਹਨਾਂ ਦੇ ਖਿਲਾਫ ਆਪਣੇ ਉਮੀਦਵਾਰ ਬਾਗੀ ਉਮੀਦਵਾਰ ਖੜੇ ਕਰ ਦਿੰਦੇ ਸੀ, ਭਾਜਪਾ ਵਾਲਿਆਂ ਨੂੰ ਹਰਾ ਦਿੰਦੇ ਸੀ। ਹੁਣ ਬਦਲੀ ਹੋਈ ਜਿਹੜੀ ਸਿਚੁਏਸ਼ਨ ਹੈ ਜੀ ਉਹਨੂੰ ਹੈਂਡਲ ਕਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਨੇ, ਸ਼ਾਇਦ ਉਹਨਾਂ ਨੇ ਮੀਟਿੰਗ ਰਖਾਈ ਹੈ ਕਿ ਕਾਕੇ ਕੋਲ ਹੁਣ ਕੰਮ ਸੂਤ ਨਹੀਂ ਆ ਰਿਹਾ ਤੋ ਆਪ ਆ ਕੇ ਜਿਹੜਾ ਜੀ ਇਹਨੂੰ ਸੰਭਾਲਣਗੇ। ਦੇਖਦੇ ਆ ਉਹਦੇ ਵਿੱਚ ਜਿਹੜਾ ਜੀ ਕੀ ਹੁੰਦਾ। ਅਕਾਲੀ ਆਗੂਆਂ ਨੇ 1970 ਦੀਆਂ ਜਨਸੰਘ ਦੇ ਨਾਲ ਚੋਣਾਂ ਲੜੀਆਂ ਸੀਗੀਆਂ, ਸੋ 97 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਜਿਹੜੀਆਂ ਚੋਣਾਂ ਲੜੀਆਂ ਸੀਗੀਆਂ, ਉਦੋਂ ਤੋਂ ਇਹ ਗੱਠਜੋੜ ਤੁਰਿਆ ਆਉਂਦਾ। ਪਰ ਇੱਥੇ ਨੈਸ਼ਨਲ ਪੱਧਰ ਦੇ ਉੱਤੇ ਵੀ ਜਿਹੜੀਆਂ ਨੈਸ਼ਨਲ ਮੀਡੀਆ ਦੇ ਵਿੱਚ ਵੀ ਹੁਣ ਇਹ ਗੱਲ ਵੱਡੇ ਪੱਧਰ ਤੇ ਚੱਲ ਰਹੀ ਹੈ ਕਿ ਸ਼ਿਵ ਸੈਨਾ ਨੂੰ ਗੁੱਠੇ ਲਾਉਣ ਤੋਂ ਬਾਅਦ, ਖੂੰਜੇ ਲਾਉਣ ਤੋਂ ਬਾਅਦ ਅਗਲੀ ਵਾਰੀ ਅਕਾਲੀ ਦਲ ਦੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਜਿਹੜੀ ਮਹਾਭਾਰਤ ਜਿਹੜੀ ਚੱਲ ਰਹੀ ਆ, ਉਦਾਂ ਤਾਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਵੀ ਭਰੋਸੇ ਦਾ ਵੋਟ ਜਿਹੜੀ ਭਾਜਪਾ ਦੀ ਸਰਕਾਰ ਆ ਉਹਨਾਂ ਨੇ ਤਾਂ ਜਿੱਤ ਲਿਆ ਆ, ਪਰ 5 ਜਿਹੜੇ MLA ਆ ਉਹ ਵੀ ਮੁਅੱਤਲ ਕੀਤੇ ਆ। ਕੀ ਰਹੀ ਪੂਰੀ ਇਹ ਕਾਰਵਾਈ?
ਜੀ ਇਹ ਬੜੇ ਡਰਾਮਾ ਜਿਹੜਾ ਸੀਗਾ ਨਾ, 2 ਡਰਾਮੇ ਚੱਲਦੇ ਰਹੇ ਜੀ। ਇੱਕ ਵਿਧਾਨ ਸਭਾ ਦੇ ਅੰਦਰ ਚੱਲਿਆ, ਇੱਕ ਵਿਧਾਨ ਸਭਾ ਦੇ ਬਾਹਰ ਚੱਲਿਆ। 13 ਕੁ ਦਿਨ ਪਹਿਲਾਂ ਬਣੀ ਦੇਵੇਂਦਰ ਫਡਨਵੀਸ ਦੀ ਜਿਹੜੀ ਸਰਕਾਰ ਹੈ ਜੀ, ਉਹਨੇ ਮੂੰਹ ਜ਼ਬਾਨੀ ਵੋਟ ਦੇ ਰਾਹੀਂ ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ ਭਰੋਸੇ ਦਾ ਵੋਟ ਜਿਹੜਾ ਜੀ ਉਹ ਜਿੱਤ ਲਿਆ। ਸ਼ਿਵ ਸੈਨਾ ਤੇ ਕਾਂਗਰਸ ਜਿਹੜੀ ਹੈ ਜੀ ਉਹ ਭਰੀ ਪੀਤੀ ਬੈਠੀ ਹੈ। ਇਸ ਸਾਰੀ ਕਾਰਵਾਈ ਦਾ ਉਹਨਾਂ ਨੇ ਵਿਰੋਧ ਜਿਹੜਾ ਕੀਤਾ ਕਿ ਭਾਜਪਾ ਬਹੁਮਤ ਸਿੱਧ ਕਰਨ ਦੇ ਵਿੱਚ ਫੇਲ ਰਹੀ ਹੈ ਤੇ ਇਹਨੇ ਲੋਕਤੰਤਰ ਦਾ ਗਲ ਜਿਹੜਾ ਜੀ ਉਹ ਘੁੱਟਿਆ ਗਿਆ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਿਹੜੇ ਨੇ ਆਸ਼ੀਸ਼ ਸ਼ੰਕਰ, ਉਹਨੇ ਇੱਕ ਲਾਈਨ ਵਾਲਾ ਮਤਾ ਪੇਸ਼ ਕੀਤਾ, ਨਾਲੋਂ ਨਾਲ ਰੌਲੇ ਰੱਪੇ ਦੇ ਵਿੱਚ ਮੂੰਹ ਜ਼ਬਾਨੀ ਭਾਜਪਾ ਸਰਕਾਰ ਜਿਹੜੀ ਸੀ ਉਹ ਪਾਸ ਐਲਾਨ ਦਿੱਤੀ ਗਈ। ਸ਼ਿਵ ਸੈਨਾ ਵਾਲੇ ਤੇ ਕਾਂਗਰਸ ਵਾਲੇ ਰੌਲਾ ਪਾਉਂਦੇ ਹੀ ਰਹਿ ਗਏ ਜੀ। ਔਰ ਜਿਹੜਾ ਜੀ ਇਹਨਾਂ ਦੋਨਾਂ ਪਾਰਟੀਆਂ ਨੇ ਇਹ ਕਿਹਾ ਜੀ ਕਿ ਹਾਂ ਤੇ ਨਾ ਦੇ ਪਿੱਛੋਂ ਜਿਹੜਾ ਜੀ ਸਪੀਕਰ ਨੇ ਮਤਾ ਪਾਸ ਹੋਣ ਦਾ ਐਲਾਨ ਜਿਹੜਾ ਸੀ ਕਰਤਾ। ਕਿਹਨੇ ਪਾਸ ਕਰਾਇਆ, ਕਿਵੇਂ ਪਾਸ ਕਰਾਇਆ, ਕਿੱਥੇ ਗਿਣੀਆਂ ਗਈਆਂ, ਕੁਝ ਕਿਸੇ ਨੂੰ ਪਤਾ ਨਹੀਂ ਲੱਗਿਆ। 6 ਮਹੀਨੇ ਦੇ ਵਾਸਤੇ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਫਡਨਵੀਸ ਉਹ ਸੁਰੱਖਿਅਤ ਹੋ ਗਈ ਜੀ, ਕੁਛ ਨਹੀਂ ਉਹਨੂੰ ਹੋਣ ਲੱਗਿਆ। ਉਦੋਂ ਬਾਅਦ ਕੀ ਹੋਇਆ ਜੀ, ਰਾਜਪਾਲ ਜਿਹੜੇ ਸੀਗੇ ਉਹਨਾਂ ਨੇ ਜੋ ਜਾਣਾ ਸੀਗਾ ਤੇ 2 ਦਰਵਾਜ਼ੇ ਨੇ, ਇੱਕ ਦੇ ਉੱਤੇ ਕਾਂਗਰਸ ਵਾਲੇ ਖੜ ਗਏ, ਇੱਕ ਦੇ ਉੱਤੇ ਸ਼ਿਵ ਸੈਨਾ ਵਾਲੇ ਖੜ ਗਏ। ਸ਼ਿਵ ਸੈਨਾ ਵਾਲੇ ਪਾਸਿਓਂ ਤਾਂ ਲੰਘੇ ਨਾ ਰਾਜਪਾਲ ਕਿ ਉਹ ਜ਼ਿਆਦਾ ਕੁਝ ਗੁੰਡਾਗਰਦੀ ਨਾ ਕਰਨ, ਪਰ ਉਹ ਕੰਮ ਕਾਂਗਰਸ ਵਾਲਿਆਂ ਨੇ ਕਰ ਦਿੱਤਾ ਜੀ। ਕਾਂਗਰਸ ਵਾਲਿਆਂ ਨੇ ਖਿੱਚਾ ਧੋਈ ਕੀਤੀ, ਇਹਦੇ ਵਿੱਚ ਰਾਜਪਾਲ ਦੇ ਹੱਥ ਤੇ ਸੱਟ ਵੀ ਲੱਗ ਗਈ ਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਅੰਦਰ ਫੇਰ ਚਲੇ ਗਏ ਵਿਧਾਨ ਸਭਾ ਦੇ ਤੇ ਜਿਹੜਾ ਸਪੀਕਰ ਸੀ ਉਹਨੂੰ ਦੱਸ ਕੇ ਕਿ ਆਹ ਕੁਛ ਹੋਇਆ। 5 ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਨੂੰ 2-2 ਸਾਲ ਦੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਜੀ ਵਿਧਾਨ ਸਭਾ ਦੇ ਵਿੱਚੋਂ। ਬਾਕੀਆਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਬੋਲਣਗੇ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਸਸਪੈਂਡ ਕੀਤਾ ਜਾਊਗਾ। NCP ਜਿਹੜੀ ਸੀਗੀ ਜੀ ਉਹ ਗੈਰ ਹਾਜ਼ਰ ਰਹੀ, ਇਸ ਕਰਕੇ ਕੰਮ ਸੌਖਾ ਹੋ ਗਿਆ। 2 ਨਵੇਂ ਗੱਠਜੋੜ ਮਹਾਰਾਸ਼ਟਰ ਦੇ ਵਿੱਚ ਵੇਖਣ ਨੂੰ ਮਿਲੇ। ਵਿਧਾਨ ਸਭਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਤੇ NCP ਦਾ ਗੱਠਜੋੜ, ਵਿਧਾਨ ਸਭਾ ਦੇ ਬਾਹਰ ਸ਼ਿਵ ਸੈਨਾ ਤੇ ਕਾਂਗਰਸ ਦਾ ਗੱਠਜੋੜ। ਜੀ ਪਰ ਕਿਸੇ ਟਾਈਮ ਤਾਂ ਜਿਹੜੀ ਭਾਜਪਾ NCP ਦੇ ਲਾਗੇ ਵੀ ਨਹੀਂ ਸੀ ਲੱਗਦੀ, ਹੁਣ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜਾ ਇਹਨਾਂ ਦਾ ਚੰਗਾ ਜਿਹੜਾ ਸਮਝੌਤਾ ਕਹਿ ਸਕਦੇ ਆ ਵੀ ਹੋ ਗਿਆ। ਕੁਛ ਤਾਂ ਹੋਇਆ ਜੀ ਸਮਝੌਤਾ ਜਿਹੜਾ, ਜਿਹਦੇ ਕਰਕੇ ਕਿਉਂਕਿ NCP ਵਾਲੇ ਜਿਹੜੇ ਆ ਇਹ ਤਾਂ ਗੱਲ ਪਹਿਲਾਂ ਹੀ ਕਹੀ ਜਾ ਰਹੀ ਸੀਗੀ ਜੀ। ਸ਼ਿਵ ਸੈਨਾ ਵਾਲੇ ਸਾਨੂੰ ਯਾਦ ਹੋਵੇ ਕਿ ਚੋਣਾਂ ਤੋਂ ਪਹਿਲਾਂ ਰੌਲਾ ਪਾਉਂਦੇ ਸੀਗੇ ਕਿ NCP ਨਾਲ ਮੀਟਿੰਗ ਹੋ ਗਈ ਜੀ, ਸ਼ਰਦ ਪਵਾਰ ਦੇ ਨਾਲ ਮੀਟਿੰਗ ਹੋ ਗਈ ਭਾਰਤੀ ਜਨਤਾ ਪਾਰਟੀ ਦੀ, ਉਹ ਗੱਠਜੋੜ ਜਿਹੜਾ ਜੀ ਉਹਦਾ ਧਰਮ ਨਹੀਂ ਨਿਭਾ ਰਹੇ। ਸੋ ਗੱਲਬਾਤ ਤਾਂ ਕਿਤੇ ਨਾ ਕਿਤੇ ਪਹਿਲਾਂ ਦੀ ਜਿਹੜੀ ਆ ਜੀ ਹੋਈ ਸੀਗੀ ਇਸ ਮਾਮਲੇ ਦੇ ਵਿੱਚ। ਇਸੇ ਕਰਕੇ ਇਹ ਜਿਹੜਾ ਜੀ ਸਾਰਾ ਕੁਛ ਅੰਦਰ ਖਾਤੇ ਗਿਣ ਮਿੱਥ ਕੇ ਸਭ ਕੁਛ ਕੀਤਾ ਗਿਆ, ਜਿਵੇਂ ਸ਼ਿਵ ਸੈਨਾ ਨੂੰ ਪਾਸੇ ਜਿਹੜਾ ਜੀ ਉਹ ਕੀਤਾ ਗਿਆ। ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਇੱਕ ਗੱਲ ਦੇ ਉੱਤੇ ਜਿਹੜੀ ਉਹਦੀ ਸਾਰੀ ਜਿਹੜੀ ਉਹਨਾਂ ਦੇ ਨੀਤੀ ਘਾੜੇ ਨੇ ਉਹ ਕੰਮ ਕਰ ਰਹੇ ਨੇ ਕਿ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਿਵੇਂ ਕਰਨਾ। ਜੇ ਦੋਨਾਂ ਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ਿਵ ਸੈਨਾ ਤੇ NCP ਨੂੰ, ਇਹ ਪੋਸੀਬਲ ਨਹੀਂ ਹੋ ਸਕਣਾ। ਪਹਿਲਾ ਨੰਬਰ ਉਹਨਾਂ ਨੇ ਸ਼ਿਵ ਸੈਨਾ ਦਾ ਲਾਤਾ ਜੀ। ਕਿਸੇ ਨੇ ਕਿਹਾ ਸੀਗਾ ਨਾ, ਮਾਂ ਨੇ ਪੁੱਛਿਆ ਵੀ ਪੁੱਤ ਥਾਣੇਦਾਰ ਬਣ ਕੇ ਪਹਿਲਾ ਕੰਮ ਕੀ ਕਰੇਗਾ, ਤੇ ਉਹ ਕਹਿੰਦਾ ਪਹਿਲਾਂ ਮਾਂ ਪੁੜੇ ਤੇਰੇ ਹੀ ਭੰਨੂ। ਤੋਂ ਪਹਿਲਾਂ ਜਿਹੜੇ ਸ਼ਿਵ ਸੈਨਾ ਦੇ ਪੁੜੇ ਨੇ ਨਾ ਉਹ ਭੰਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ। ਨੰਬਰ NCP ਦਾ ਵੀ ਲੱਗ ਜੂਗਾ ਜੀ ਅਗਲੀ ਵਾਰੀ, ਕਿਉਂਕਿ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਅਗਲੇ ਆਉਣ ਵਾਲੇ 5 ਸਾਲਾਂ ਦੇ ਦੌਰਾਨ ਜੇ ਖਤਮ ਨਾ ਕਰ ਸਕੀ ਭਾਰਤੀ ਜਨਤਾ ਪਾਰਟੀ ਤਾਂ ਇੱਕ ਗੱਲ ਜ਼ਰੂਰ ਹੈ ਜੀ, ਉਹਨਾਂ ਦੇ ਡੰਗ ਜ਼ਰੂਰ ਖਤਮ ਕਰ ਦੂਗੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਆਪਾਂ ਦੇਖ ਰਹੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਜਿਹੜੇ ਪ੍ਰਤਾਪ ਬਾਜਵਾ ਆ ਉਹਨਾਂ ਨੂੰ ਸਮਰਥਨ ਤਾਂ ਕਿਸੇ ਪਾਸੋਂ ਵੀ ਜਿਹੜਾ ਨਹੀਂ ਦਿਖ ਰਿਹਾ, ਪਰ ਹਾਈ ਕਮਾਨ ਅਜੇ ਵੀ ਉਹਨਾਂ ਨੂੰ ਥਾਪੜਾ ਦੇਈ ਜਾ ਰਹੀ ਹੈ। ਹਾਈ ਕਮਾਂਡ ਰਹਿ ਵੀ ਕਾਹਦੀ ਗਈ ਹੈ ਜੀ। ਹਾਈ ਕਮਾਂਡ ਉੱਤੇ ਜਿਹੜੀ ਹੈਗੀ ਹੈ ਜੀ ਐਕਚੁਅਲੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਥੋਂ ਦੀ ਸਿਆਸਤ ਜਿਹੜੀ ਪੰਜਾਬ ਦੀ ਆ ਇਹਨੂੰ ਉਹਨਾਂ ਨੇ ਹੈਂਡਲ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਕਰਨਾ। ਰਾਹੁਲ ਗਾਂਧੀ ਨੂੰ ਜਾ ਕੇ ਮਿਲੇ ਨੇ ਪ੍ਰਤਾਪ ਸਿੰਘ ਬਾਜਵਾ ਹੋਰੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਥਾਪੜਾ ਤਾਂ ਇੰਨਾ ਦਿੱਤਾ ਜੀ ਕਿ ਬਾਕੀ ਸਾਰਿਆਂ ਨੂੰ ਜਿਹੜਾ ਜੀ ਉਹ ਨਾਲ ਲੈ ਕੇ ਚੱਲੋ। ਹੁਣ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਪ੍ਰਤਾਪ ਸਿੰਘ ਬਾਜਵਾ ਹੋਰੀ ਕਿੰਨਾਂ ਨੂੰ ਚੱਲਣ, ਇਹ ਸ਼ਾਇਦ ਰਾਹੁਲ ਗਾਂਧੀ ਨੇ ਜਿਹੜਾ ਜੀ ਉਹ ਨਹੀਂ ਦੱਸਿਆ। ਉਹਨਾਂ ਨੇ ਇਹ ਕਿਹਾ ਕਿ ਜਿੰਨੇ ਨੇ ਉਹਨਾਂ ਦੇ ਨਾਲ ਜਿਹੜਾ ਜੀ ਸਲਾਹ ਮਸ਼ਵਰਾ ਕਰੋ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਜਿਹੜਾ ਕਾਂਗਰਸੀ। ਪ੍ਰਤਾਪ ਸਿੰਘ ਬਾਜਵਾ ਹੋਰੀ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਿਵੇਂ ਕਰਨਗੇ, ਇਹ ਥੋੜਾ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਸਾਡੇ ਸਾਬਕਾ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਹੋਰੀ ਉਹ ਆਪਣੀ ਨਵੀਂ ਤਰੀਕਾ ਜਿਹੜਾ ਅਪਣਾ ਰਹੇ ਨੇ। ਉਹ ਜਿਹੜੇ ਉਹਨਾਂ ਦੇ ਹੈਗੇ ਨੇ ਜੀ ਖੇਮੇ ਦੇ, ਉਹਨਾਂ ਸਾਰਿਆਂ ਨੂੰ ਜਿਹੜੀ ਜੱਟ ਮਹਾਸਭਾ ਬਣੀ ਹੋਈ ਹੈ ਉਹਦੇ ਵਿੱਚ ਅਹੁਦੇਦਾਰੀਆਂ ਜਿਹੜੀਆਂ ਉਹ ਦੇਈ ਜਾ ਰਹੇ ਨੇ। ਸ਼ਾਇਦ ਇਸ ਕਰਕੇ ਕਿ ਹਾਈ ਕਮਾਂਡ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਮੇਰੇ ਕੋਲ ਇੱਕ ਪੈਰਲਰ ਗਰੁੱਪ ਖੜਾ, ਜੇ ਤੁਸੀਂ ਇੱਥੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਖੜਾ ਰੱਖੋਗੇ ਤਾਂ ਫਿਰ ਉਹ ਪੈਰਲਰ ਗਰੁੱਪ ਜਿਹੜਾ ਜੀ ਉਹ ਨੁਕਸਾਨ ਕਰੂਗਾ।
ਜੀ ਇਸੇ ਚੀਜ਼ ਨੇ ਪਹਿਲਾਂ ਜਿਹੜੀ ਸੀਗੀ ਜੀ ਕਾਂਗਰਸ ਤੋਂ ਸਰਕਾਰ ਖਵਾਈ ਸੀਗੀ, ਤੇ ਉਹੀ ਕੰਮ ਜਿਹੜੀ ਹੈ ਜੀ ਕਾਂਗਰਸ ਇੱਥੇ ਫੇਰ ਪੰਜਾਬ ਕਾਂਗਰਸ ਜਿਹੜੀ ਆ ਉਹ ਕਰੀ ਜਾ ਰਹੀ ਹੈ। ਇਸੇ ਕਰਕੇ ਜਿਹੜੀ RSS ਹੈ ਨਾ ਜੀ, ਉਹ ਬੜੀ ਤੇਜ਼ੀ ਦੇ ਨਾਲ ਆਪਣੇ ਪੈਰ ਜਿਹੜੇ ਉਹ ਪਸਾਰੀ ਜਾ ਰਹੀ ਹੈ ਪਿੰਡਾਂ ਥਾਵਾਂ ਦੇ ਉੱਤੇ, ਕਸਬਿਆਂ ਦੇ ਵਿੱਚ, ਕਿਉਂਕਿ ਇੱਕ ਜਿਹੜਾ ਖੱਪਾ ਪਿਆ ਹੋਇਆ ਨਾ ਅਕਾਲੀ ਦਲ ਤੇਜ਼ੀ ਦੇ ਨਾਲ, ਅਕਾਲੀ ਦਲ ਬਾਦਲ ਜਿਹੜਾ ਜੀ ਉਹ ਲੋਕਾਂ ਦੇ ਦਿਲਾਂ ਤੋਂ ਲਹਿ ਰਿਹਾ, ਤੇ ਉਹਦੀ ਜਗ੍ਹਾ ਦੇ ਉੱਤੇ ਕਾਂਗਰਸ ਨੇ ਲੈਣੀ ਸੀ ਜੀ, ਵਿਰੋਧੀ ਧਿਰ ਨੇ। ਕਾਂਗਰਸ ਕੋਲੋਂ ਗੱਲ ਜਿਹੜੀ ਉਹ ਬਣੀ ਨੇ, ਛਿੱਤਰੀ ਦਾਲ ਜਿਹੜੀ ਵੰਡੀ ਜਾਂਦੇ ਨੇ, ਤੇ ਹੁਣ ਉਹ ਜਿਹੜਾ ਥਾਂ ਖਾਲੀ ਹੈ ਨਾ ਜੀ, ਉਹਦੇ ਵਿੱਚ ਤੇਜ਼ੀ ਦੇ ਨਾਲ ਐਡਜਸਟ ਹੋ ਰਿਹਾ ਜੀ RSS, ਭਾਵ ਕਿ RSS ਜਿਹੜੀ ਹੈ ਜੀ ਉਹ ਗਰਾਊਂਡ ਤਿਆਰ ਕਰੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਜੀ। ਕਾਂਗਰਸੀਆਂ ਨੂੰ ਅਜੇ ਵੀ ਇਹ ਜਿਹੜੀ ਗੱਲ ਹੈ ਨਾ ਜੀ ਉਹ ਸਮਝ ਨਹੀਂ ਆ ਰਹੀ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਲਾ ਕੇ ਜੇਕਰ ਕਿਸੇ ਹੋਰ ਜਾਂ ਕਿਸੇ ਨੌਜਵਾਨ ਆਗੂ ਨਹੀਂ ਬਣਾਇਆ ਜਾਂਦਾ, ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਦੇ ਨਾਲ ਕਿਸੇ ਨੂੰ ਬਣਾਇਆ ਜਾਂਦਾ, ਤਾਂ ਉਹ ਕਾਂਗਰਸ ਦੇ ਵਾਸਤੇ ਕੁਝ ਚੰਗਾ ਹੋ ਸਕਦਾ ਹੈ, ਕਿਉਂਕਿ ਅਜੇ ਵੀ ਇਹ ਗੱਲ ਮੰਨਣ ਵਾਲੀ ਹੈ, ਭੀੜਾਂ ਇਕੱਠੀਆਂ ਕਰਨੀਆਂ ਹੋਣ ਜਾਂ ਜਿਹੜੀ ਹੈ ਜੀ ਲੋਕਾਂ ਦੇ ਵਿੱਚ ਗੱਲ ਛੇੜਨੀ ਹੋਵੇ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਬੈਟਰ ਤਾਂ ਆਗੂ ਉਹਨਾਂ ਕੋਲ ਹੈ ਨਹੀਂ ਹੈ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਵੱਡੇ ਵੱਡੇ ਲਾਰੇ ਲਾਉਣ ਵਾਲੇ ਆ ਵੀ ਸ਼ੇਰੇ ਪੰਜਾਬ ਵਰਗਾ ਜਿਹੜਾ ਰਾਜ ਆ ਉਹ ਪੰਜਾਬ ਦੇ ਵਿੱਚ ਲਿਆਇਆ ਹੋਣਾ ਆ, ਪਰ ਕਿਤੇ ਨਾ ਕਿਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹੀ ਭੁੱਲ ਗਏ ਜੀ। ਇਹ ਕਿਉਂਕਿ ਜਦੋਂ ਕਿਹਾ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜਾ ਜੀ ਅਸੀਂ ਪੈਦਾ ਕਰਾਂਗੇ, ਲੋਕ ਤਾਂ ਹੱਸਦੇ ਨੇ ਵੀ ਹਾਂ ਉਦੋਂ ਵੀ ਬਿਜਲੀ ਨਹੀਂ ਸੀ ਹੁੰਦੀ, ਹੁਣ ਵੀ ਨਹੀਂ ਹੈਗੀ। ਇਹ ਵੀ ਕਿਹਾ ਗਿਆ ਸੀਗਾ ਜੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹਦੇ ਵਿੱਚ ਅਸੀਂ ਕਿਸੇ ਬੇਈਮਾਨੀ ਕਰਨ ਵਾਲੇ ਨੂੰ, ਫੜਾਉਣ ਵਾਲੇ ਨੂੰ ਇਨਾਮ ਦਿਆ ਕਰਾਂਗੇ। ਹੈਰਾਨਗੀ ਦੀ ਗੱਲ ਇਹ ਆ ਜੀ, 7.5 ਵਰੇ ਬੀਤ ਗਏ, ਅਜੇ ਤੱਕ ਕੋਈ ਬੇਈਮਾਨੀ ਕਰਨ ਵਾਲਾ ਫੜਿਆ ਹੀ ਨਹੀਂ ਗਿਆ, ਜੀ ਫੜਾਇਆ ਹੀ ਨਹੀਂ ਗਿਆ ਜੀ। ਹੁਣ ਇੰਨਾ ਜ਼ਰੂਰ ਹੈ ਜੀ ਕਿ ਜਿਹਦੇ ਰਾਜ ਦਾ ਦਾਅਵਾ ਕਰਦੀ ਸੀ ਕਿ ਉਦਾਂ ਦਾ ਰਾਜ ਦੇਵਾਂਗੇ ਜੀ, ਮੁੱਖ ਮੰਤਰੀ ਦੇ ਐਲਾਨ ਦੇ 16 ਸਾਲ ਬਾਅਦ ਬੜੇ ਪਾਰਕ ਨੂੰ ਕਾਂਸੀ ਦੇ ਬੁੱਤ ਦਾ ਅਜੇ ਵੀ ਜਿਹੜਾ ਜੀ ਉਹ ਇੰਤਜ਼ਾਰ ਹੈ। ਉਦੋਂ ਵੀ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਹਰ ਵਾਰੇ ਸ਼ੇਰੇ ਪੰਜਾਬ ਦਾ ਜਨਮ ਦਿਹਾੜਾ ਮਨਾਉਣ ਦਾ ਐਲਾਨ ਜਿਹੜਾ ਸੀਗਾ ਉਹ ਕਿਸੇ ਸਮੇਂ ਦੇ ਮਿੱਟੀ ਦੇ ਵਿੱਚ ਗੁਆਚ ਗਿਆ ਜੀ। 12 ਵਰੇ ਬੀਤਣ ਤੋਂ ਬਾਅਦ ਜਿਹੜਾ ਜੀ ਅਜੇ ਤੱਕ ਉਹਦੀ ਯਾਦਗਾਰ ਮੁਕੰਮਲ ਨਹੀਂ ਹੋਈ। ਇਸ ਵਾਰੀ ਤਾਂ ਇੰਨਾ ਕੁਝ ਹੋ ਗਿਆ ਜੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਜਿਹੜਾ ਜੀ ਉਹਨਾਂ ਦੇ ਜਨਮ ਸਥਾਨ ਪਿੰਡ ਬਡਰੁੱਖਾਂ ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਜੀ, ਸਰਕਾਰੀ ਤੌਰ ਦੇ ਉੱਤੇ ਰਾਜ ਪੱਧਰੀ ਸਮਾਗਮ ਜਿਹੜਾ ਜੀ ਉਹ ਕੁਝ ਹੋਇਆ ਹੀ ਨਹੀਂ ਜੀ। ਸਾਰਾ ਕੁਝ ਜਿਹੜਾ ਜੀ ਭੁੱਲ ਭੁਲਾ ਗਿਆ ਜੀ। ਤੋਂ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਚਾਈਨਾ ਯਾਦ ਰਿਹਾ, ਤੇ ਉਹ ਚਾਈਨਾ ਦੇ ਵਿੱਚ ਜਿਹੜਾ ਗਏ ਹੋਏ ਨੇ। ਤੇ ਅੱਗੇ ਤਾਂ ਇਹ ਹੁੰਦਾ ਸੀਗਾ ਜੀ ਅਖਬਾਰਾਂ ਦੇ ਵਿੱਚ ਕੋਈ ਇਸ਼ਤਿਹਾਰੀ ਦੇ ਦਿੰਦੇ ਸੀਗੇ, ਅਖਬਾਰਾਂ ਵਾਲੇ ਮੂੰਹ ਤਾਂ ਚੱਕ ਕੇ ਦੇਖਦੇ ਰਹੇ ਵੀ ਊਠ ਦੇ ਬੁੱਲ ਚੋਂ ਜੀਰਾ ਡਿੱਗੂਗਾ ਕਿ ਨਹੀਂ। ਇਸ ਵਾਰੀ ਤਾਂ ਇਸ਼ਤਿਹਾਰ ਜਿਹੜੇ ਉਹ ਵੀ ਦੇਣੇ ਭੁੱਲ ਗਈ ਜੀ ਸਰਕਾਰ, ਉਹਨੂੰ ਭੁੱਲ ਭੁਲਾਈ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਸੀਗਾ ਤੇ ਉਹਨੂੰ ਮਨਾਉਣਾ, ਜਿਹਦੇ ਰਾਜ ਵਰਗਾ ਰਾਜ ਜਿਹੜਾ ਜੀ ਉਹ ਦੇਣ ਦਾ ਦਾਅਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਰਹੇ ਨੇ। ਹੁਣ ਤਾਂ ਵੈਸੇ ਦਾਅਵਾ ਕਰਨੋਂ ਹਟ ਗਏ ਜੀ। ਹੁਣ ਤਾਂ ਕਾਫੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਹਟ ਜਾਣੀਆਂ ਤੇ ਹੁਣ ਨਵੀਆਂ ਚੀਜ਼ਾਂ ਇਹਨਾਂ ਨੇ ਲੈ ਕੇ ਆਉਣੀਆਂ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਰਕਾਰੀ ਬੈਂਕਾਂ ਦੇ ਵਿੱਚ ਜਿਹੜੀ ਹੜਤਾਲ ਹੋਈ ਆ, ਕੀ ਸੀਗਾ ਇਸ ਦਾ ਕਾਰਨ, ਤੇ ਕਹਿੰਦੇ ਜੀ ਕਾਫੀ ਜਿਹੜਾ ਇਸ ਦੇ ਨਾਲ ਪ੍ਰੋਬਲਮ ਆਈ। ਜੀ ਪ੍ਰੋਬਲਮ ਜਿਹੜੀ ਹੈ ਜੀ ਉਹ ਆਈ, ਬਿਲਕੁਲ ਜਿਹੜੀਆਂ ਸਾਰੀਆਂ ਤਕਰੀਬਨ ਸੇਵਾਵਾਂ ਸੀਗੀਆਂ ਉਹ ਠੱਪ ਰਹੀਆਂ। ਜਿਹੜੀਆਂ ਜਨਤਕ ਖੇਤਰ ਦੀਆਂ ਬੈਂਕਾਂ ਦੇ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜੀ ਸੁਧਾਈ ਹੈ ਉਹਦੀ ਮੰਗ ਇਹਨਾਂ ਦੀ ਹੈਗੀ ਸੀਗੀ ਜੀ। ਇਸ ਕਰਕੇ ਇਹ ਹੜਤਾਲ ਦੇ ਉੱਤੇ ਜਿਹੜੇ ਗਏ ਸਨ। ਦੇਸ਼ ਭਰ ਦੇ ਵਿੱਚ ਜਿਹੜੇ ਜੀ ਚੈੱਕ ਕਲੀਅਰੈਂਸ ਤੇ ਪੈਸੇ ਕਢਵਾਉਣ ਦਾ ਕੰਮ ਜਿਹੜਾ ਸੀਗਾ ਜੀ ਉਹ ਵਾਹਵਾ ਠੱਪ ਰਿਹਾ। ਕੁਝ ਜਿਹੜੀਆਂ ਵੱਡੀਆਂ ਪ੍ਰਾਈਵੇਟ ਬੈਂਕਾਂ ਨੇ ਜੀ ਉਹਨਾਂ ਦੇ ਵਿੱਚ ਕੰਮ ਵਗੈਰਾ ਜਿਹੜਾ ਸੀਗਾ ਉਹ ਜ਼ਰੂਰ ਹੁੰਦਾ। ਸਰਕਾਰੀ ਬੈਂਕਾਂ ਤੇ ਛੋਟੀਆਂ ਜਿਹੜੀਆਂ ਬੈਂਕਾਂ ਨੇ ਜੀ ਉਹ ਸਾਰੀਆਂ ਦੇ ਸਾਰੀਆਂ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਈਆਂ, ਔਰ ਜਲੰਧਰ ਦੇ ਵਿੱਚ ਕਾਫੀ ਵੱਡਾ ਰੋਸ ਮੁਜ਼ਾਹਰਾ ਵੀ ਜਿਹੜਾ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਕੀਤਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਮੈਡੀਕਲ ਕਮੇਟੀ ਜਿਹੜੀ ਉਹਨਾਂ ਨੇ ਵਿਦੇਸ਼ 'ਚ ਬੈਠੇ ਡਾਕਟਰ ਆ ਉਹਨਾਂ ਦੇ ਉੱਤੇ ਸਖਤ ਜਿਹੜੇ ਕਦਮ ਚੱਕਣ ਦੀ ਗੱਲ ਆਖੀ ਆ ਜੀ। ਇਹ ਸਖਤ ਕਦਮ ਜਿਹੜੇ ਨੇ ਉਹ ਚੁੱਕਣ ਦੀ ਗੱਲ ਉਹਨਾਂ ਨੇ ਕਹੀ ਹੈ, ਜਿਹੜੇ ਛੁੱਟੀ ਲੈ ਕੇ ਇੱਥੋਂ ਜਿਹੜੇ ਚਲੇ ਗਏ ਨੇ ਜੀ ਡਾਕਟਰ, ਉਹਨਾਂ ਦੇ ਉੱਤੇ, ਜਿੱਦਾਂ ਅਧਿਆਪਕਾਂ ਵਾਂਗੂ ਜੀ ਬਿਲਕੁਲ। ਜਿਵੇਂ ਜਿਸ ਤਰੀਕੇ ਦੇ ਨਾਲ ਜਿਹੜੇ ਟੀਚਰਸ ਨੇ ਜੀ ਉਹਨਾਂ ਦੇ ਉੱਤੇ ਇਹ ਸ਼ਿਕੰਜਾ ਕੱਸਿਆ ਗਿਆ ਜੀ, ਉਸੇ ਤਰੀਕੇ ਦੇ ਨਾਲ
ਇਹ ਜਿਹੜੇ ਡਾਕਟਰ ਨੇ ਹੁਣ ਉਹਨਾਂ ਦੇ ਉੱਤੇ ਵੀ ਜਿਹੜਾ ਸ਼ਿਕੰਜਾ ਹੈ ਨਾ ਜੀ ਉਹ ਕੱਸਿਆ ਜਾ ਰਿਹਾ। ਪੰਜਾਬ ਮੈਡੀਕਲ ਕੌਂਸਲ ਜਿਹੜੀ ਹੈ ਜੀ ਉਹਨੇ ਇਹ ਡਾਕਟਰ ਜਿਹੜੇ ਬਾਹਰ ਚਲੇ ਗਏ ਨੇ ਉਹਨਾਂ ਦੀ ਪੈਰ ਨੱਪਣੀ ਸ਼ੁਰੂ ਕੀਤੀ ਆ। ਕੌਂਸਲ ਨੇ ਡਾਕਟਰਾਂ ਦੀ ਰਜਿਸਟ੍ਰੇਸ਼ਨ ਕਰਨ ਇਹਨੂੰ ਰੀਨਿਊ ਕਰਾਉਣ ਵੇਲੇ ਉਹਨਾਂ ਦਾ ਭਾਰਤ ਦੇ ਵਿੱਚ ਹੋਣ ਦਾ ਸਬੂਤ ਜਿਹੜਾ ਮੰਗਣਾ ਸ਼ੁਰੂ ਕਰ ਦਿੱਤਾ ਜੀ। ਜਿਨ੍ਹਾਂ ਨੇ ਗਲਤ ਸੂਚਨਾ ਦੇ ਕੇ ਇੱਥੇ ਆਪਣੀ ਰਜਿਸਟ੍ਰੇਸ਼ਨ ਜਾਰੀ ਰੱਖੀ ਹੋਈ ਆ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਕੈਂਸਲ ਕਰਨ ਤੇ ਜਿਹੜਾ ਫੈਸਲਾ ਇਹ ਵੀ ਲਿਆ ਗਿਆ ਜੀ। ਪਿਛਲੇ 4 ਸਾਲਾਂ ਦੇ ਵਿੱਚ ਰਜਿਸਟਰਡ ਡਾਕਟਰਾਂ ਦੀ ਗਿਣਤੀ ਅੱਧੀ ਤੋਂ ਵੀ ਘੱਟ ਰਹਿ ਗਈ ਹੈ। 2010 ਦੇ ਵਿੱਚ ਕੌਂਸਲ ਦੇ ਕੋਲੇ ਰਜਿਸਟਰਡ ਡਾਕਟਰਾਂ ਦੀ ਗਿਣਤੀ 40,000 ਸੀ, ਜਦੋਂ ਕਿ ਇਸ ਸਾਲ ਇਹ ਗਿਣਤੀ ਜਿਹੜੀ ਆ ਉਹ 17,000 ਤੋਂ ਵੀ ਹੇਠਾਂ ਆ ਗਈ ਹੈ ਜੀ। ਜਿਹੜੀ ਕੌਂਸਲ ਹੈ ਉਹਨੇ ਇਹ ਕਿਹਾ ਕਿ ਬੜੀ ਫਿਕਰਮੰਦੀ ਵਾਲੀ ਗੱਲ ਹੈ ਕਿ ਰਜਿਸਟ੍ਰੇਸ਼ਨ ਤੇ ਰਿਨਿਊ ਲਾਜ਼ਮੀ ਕਰਨ ਦੇ ਵਾਸਤੇ ਸਖਤ ਕਦਮ ਜਿਹੜੇ ਉਹ ਚੁੱਕਣੇ ਜ਼ਰੂਰੀ ਸੀਗੇ ਤਾਂ ਕਿ ਜਿਹੜੇ ਡਾਕਟਰ ਨੇ ਉਹਨਾਂ ਨੂੰ ਜੇ ਉਹ ਇੱਥੇ ਨਹੀਂ ਹੈਗੇ, ਇੱਥੇ ਪ੍ਰੈਕਟਿਸ ਨਹੀਂ ਕਰਦੇ, ਵਿਦੇਸ਼ਾਂ ਦੇ ਵਿੱਚ ਵਸ ਗਏ ਨੇ, ਤਾਂ ਆਪਣੀਆਂ ਨੌਕਰੀਆਂ ਛੱਡਣ, ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜੇ ਜਿਹੜੇ ਬੰਦੇ ਨੇ ਉਹ ਲੈ ਕੇ ਆਇਆ ਜਾਵੇ। ਉਹ ਇੱਥੇ ਵੀ ਬੈਨੀਫਿਟ ਲਈ ਜਾਂਦੇ ਨੇ ਤੇ ਬਾਹਰ ਜਿਹੜੇ ਆ ਜੀ ਉੱਥੇ ਜਾ ਕੇ ਵੀ ਆਪਣੀ ਪੜ੍ਹਾਈ ਕਰੀ ਜਾਂਦੇ ਨੇ ਜਾਂ ਪ੍ਰੈਕਟਿਸ ਜਿਹੜੀ ਸ਼ੁਰੂ ਕਰਤੀ ਉਹਨਾਂ ਨੇ ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਤੁਹਾਡੇ ਸ਼ਹਿਰ ਦੀ ਹੀ, ਪਟਿਆਲੇ ਦੇ ਵਿੱਚ ਇੱਕ ਜਿਹੜੀ ਅਣਸੁਰੱਖਿਅਤ ਪੁਰਾਣੀ ਬਿਲਡਿੰਗ ਦੇ ਵਿੱਚ ਕਹਿੰਦੇ ਜੀ ਕਾਫੀ ਜਿਹੜਾ ਪੁਰਾਣਾ ਕੋਈ ਖਜ਼ਾਨਾ ਹੈ ਉੱਥੇ ਪਿਆ ਹੋਇਆ ਹੈ। ਉੱਦਾਂ ਹੀ ਦੇਖੋ, ਇੱਕ ਤਾਂ 10ਵੇਂ ਪਾਤਸ਼ਾਹ ਦੇ ਨਾਲ ਜਿਹੜੀਆਂ ਸੰਬੰਧਿਤ ਚੀਜ਼ਾਂ ਨੇ ਉਹ ਵੀ ਇੱਥੇ ਟਰੰਕ ਦੇ ਵਿੱਚ ਪਈਆਂ ਨੇ ਜੀ। ਬਥੇਰਾ ਰੌਲਾ ਇਹਦਾ ਪੈ ਰਿਹਾ ਜੀ, ਕੁਛ ਨਹੀਂ ਇਸ ਮਾਮਲੇ ਦੇ ਉੱਤੇ ਹੋ ਰਿਹਾ। ਉਹ ਵਸਤਾਂ ਜਿਹੜੀਆਂ ਨੇ ਜੀ ਦੁਰਲੱਭ ਜਿਹੜੀਆਂ ਚੀਜ਼ਾਂ ਉਹ ਖਰਾਬ ਹੋ ਰਹੀਆਂ ਨੇ ਜੀ ਸਾਰੀਆਂ ਦੀਆਂ ਸਾਰੀਆਂ। ਪਿਛਲੇ ਕੁਝ ਸਮਾਂ ਪਹਿਲਾਂ ਜਿਹੜਾ ਪੁਰਾਤਤਵ ਵਿਭਾਗ ਹੈ ਜੀ ਇੰਡੀਆ ਦਾ, ਉਹਨਾਂ ਨੇ ਆ ਕੇ ਇਹਨੂੰ ਸਾਫ਼ ਸਫਾਈ ਤੇ ਇਹਨਾਂ ਦੀ ਧੁੱਪ ਵਗੈਰਾ ਜਿਹੜੀ ਉਹ ਲਵਾਈ ਸੀ ਔਰ ਇਹ ਵਾਰਨਿੰਗ ਵੀ ਦੇ ਕੇ ਗਏ ਸਨ ਕਿ ਇਹ ਜ਼ਿਆਦਾ ਦੇਰ ਨਹੀਂ ਵਸਤਾਂ ਰਹਿਣੀਆਂ ਜੇ ਇਸੇ ਤਰੀਕੇ ਨਾਲ ਬੰਦ ਰਹੀਆਂ। ਵਿਰਾਸਤ ਤੇ ਖਾਲਸਾ ਕਰੋੜਾਂ ਰੁਪਈਏ ਲਾ ਕੇ ਜੀ ਬਣਾ ਲਈ ਗਈ, ਉਹਦੇ ਵਿੱਚ ਵੀ ਜਗ੍ਹਾ ਨਹੀਂ ਹੈਗੀ ਜੀ 10ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਇਹ ਚੀਜ਼ਾਂ ਰੱਖਣ ਦੇ ਵਾਸਤੇ। ਜਦੋਂ ਮੁੱਖ ਮੰਤਰੀ ਉਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਇਹਦੇ ਉੱਤੇ ਕੰਮ ਹੋ ਰਿਹਾ। ਇੱਥੇ ਪੁਰਾਤਤਵ ਵਿਭਾਗ ਦਾ ਪੁਰਾਣਾ ਰਿਕਾਰਡ ਤੇ ਬਹੁਤ ਸਾਰੀਆਂ ਬੇਸ਼ਕੀਮਤੀ ਜਿਹੜੀਆਂ ਚੀਜ਼ਾਂ ਨੇ ਇੱਕ ਅਣਸੁਰੱਖਿਅਤ ਬਿਲਡਿੰਗ ਜਿਹੜੀ ਆ ਜੀ ਉਹਦੇ ਵਿੱਚ ਪਈਆਂ ਨੇ ਪਟਿਆਲੇ ਦੇ ਵਿੱਚ ਜੀ। 100 ਸਾਲ ਤੋਂ ਵੀ ਵੱਧ ਪੁਰਾਣੀ ਇਹ ਇਮਾਰਤ ਹੈ ਜਿਹਦੇ 3 ਕਮਰਿਆਂ ਨੂੰ ਪੁੱਡਾ ਦੇ ਵੱਲੋਂ ਮੁਰੰਮਤ ਕਰਕੇ ਇੱਥੇ ਰਿਕਾਰਡ ਜਿਹੜਾ ਉਹ ਸੰਭਾਲਿਆ ਹੋਇਆ ਜੀ। ਰਜਿੰਦਰਾ ਕੋਠੀ ਜਿਹੜੀ ਆ ਜੀ ਉਹਦੇ ਤੋਂ ਚੁੱਕਿਆ ਗਿਆ ਜਿਹੜਾ ਪੁਰਾਤਨ ਰਿਕਾਰਡ ਸੀਗਾ ਉਹਦੇ ਵਿੱਚ ਬਹੁਤੀਆਂ ਜਿਹੜੀਆਂ ਚੀਜ਼ਾਂ ਸੀ ਉਹ ਖਰਾਬ ਵੀ ਹੋ ਗਈਆਂ, ਗੁੰਮ ਵੀ ਹੋ ਗਈਆਂ। ਇਹ ਜਿਹੜਾ ਕੀਮਤੀ ਸਮਾਨ ਪਿਆ ਜੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 2 ਹੱਥ ਲਿਖਤ ਬੀੜਾਂ ਵੀ ਪਈਆਂ ਨੇ ਜੀ। ਇਹਦੇ ਵਿੱਚ ਇੱਕ ਬੀੜ ਦੇ ਉੱਤੇ 1666 ਦੇ ਵਿੱਚ ਅੰਕਿਤ ਆ ਜੀ ਕਿ 1666 ਦੇ ਵਿੱਚ ਲਿਖੀ ਗਈ 8 ਤਾਂ ਮਲੇਰਕੋਟਲਾ, ਨਾਲਾਗੜ੍ਹ, ਕਲਸੀਆਂ, ਨਾਭਾ, ਪਟਿਆਲਾ, ਜੀਂਦ, ਕਪੂਰਥਲਾ, ਫਰੀਦਕੋਟ ਦਾ ਜਿਹੜਾ ਰਿਕਾਰਡ ਹੈ ਉਹ ਵੀ ਇੱਥੇ ਜਿਹੜਾ ਜੀ ਉਹ ਪਿਆ। ਲਾਹੌਰ ਦੇ ਮਸ਼ਹੂਰ ਲਾਹੌਰਾ ਮੁਸੱਵਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਬਣਾਈਆਂ ਗਈਆਂ ਜਿਹੜੀ ਦੁਰਲੱਭ ਪੇਂਟਿੰਗਸ ਨੇ ਉਹ ਵੀ ਇੱਥੇ ਪਈਆਂ ਨੇ ਜੀ ਇਸ ਬਿਲਡਿੰਗ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ, ਗਦਰ ਲਹਿਰ, ਮਹਾਰਾਜਾ ਰਣਜੀਤ ਸਿੰਘ, ਕੂਕਾ ਸ਼ਹੀਦੀਆਂ 1857 ਦੇ ਨਾਲ ਸੰਬੰਧਿਤ ਦਇਆ ਐਂਡ ਸੰਤ ਦੇ ਵੱਲੋਂ ਜਿਹੜਾ ਲਿਥੋਗ੍ਰਾਫਰ ਕੁਈਨ ਲੰਡਨ ਦੇ ਵੱਲੋਂ ਬਣਾਈਆਂ ਗਈਆਂ ਲੰਡਨ ਤੇ ਹੁਦ ਹਲਫ ਅਕਰਮ ਦੀਆਂ ਜਿਹੜੀਆਂ ਪੇਂਟਿੰਗ ਸੀਗੀਆਂ ਸਿੱਖ ਜੰਗਾਂ ਦੀਆਂ ਉਹ ਵੀ ਇੱਥੇ ਪਈਆਂ ਨੇ ਜੀ। ਇਹ ਬਿਲਡਿੰਗ ਆਪ ਜਿਹੜੀ ਡਿੱਗੂ ਕਰਦੀ ਹੈ ਜਿਹਦੇ ਵਿੱਚ ਸਾਰਾ ਸਮਾਨ ਪਿਆ। ਹੈਰਾਨਗੀ ਦੀ ਗੱਲ ਹੈ ਜੀ, ਇਹਨੂੰ ਸੰਭਾਲਣ ਦੇ ਵਾਸਤੇ ਕੋਈ ਜਿਹੜਾ ਜੀ ਇਨੀਸ਼ੀਏਟਿਵ ਨਹੀਂ ਲਿਆ ਜਾ ਰਿਹਾ। ਜੇ ਬਿਲਡਿੰਗ ਡਿੱਗ ਪਈ ਜਾਂ ਇਹਨੂੰ ਨੁਕਸਾਨ ਹੋ ਗਿਆ ਮੀਂਹਾਂ ਦੇ ਵਿੱਚ ਇਹਦਾ ਜਿਹੜਾ ਅੰਦਰ ਜਿਹੜਾ ਸਮਾਨ ਪਿਆ ਜੀ ਉਹ ਖਰਾਬ ਹੋ ਜਾਣਾ ਤੇ ਉਸ ਤੋਂ ਬਾਅਦ ਇਹ ਕੌਣ ਜਿਹੜਾ ਜੀ ਵਿਰਾਸਤੀ ਸਮਾਨ ਜਿਹੜਾ ਜੀ ਉਹਨੂੰ ਸੰਭਾਲੂਗਾ, ਇਹ ਕਿੱਥੋਂ ਅਗਲੀਆਂ ਜਨਰੇਸ਼ਨ ਦੇ ਵਾਸਤੇ ਸੰਭਾਲ ਕੇ ਰੱਖਿਆ ਜਾਊਗਾ। ਬਹੁਤ ਵੱਡੀ ਅਣਗਹਿਲੀ ਜਿਹੜੀ ਹੈ ਜੀ ਉਹ ਹੋ ਰਹੀ ਹੈ ਇਸ ਮਾਮਲੇ 'ਚ ਜੀ। ਬਿਲਕੁਲ ਜੀ, ਇਹ ਕੋਈ ਨਵੀਂ ਚੀਜ਼ ਨਹੀਂ ਮੈਨੂੰ ਲੱਗਦਾ, ਅਣਗਹਿਲੀ ਬਹੁਤ ਪੁਰਾਣੀ ਹੈ ਤੇ ਵੈਸੇ ਵੀ ਇਹ ਇਤਿਹਾਸ ਨੂੰ ਕਿਤੇ ਨਾ ਕਿਤੇ ਮਿਟਾਉਣ ਦੀਆਂ ਜਿਹੜੀਆਂ ਕਹਿ ਲਓ ਵੀ ਇਹ ਸਾਜ਼ਿਸ਼ਾਂ ਦੇ ਤਹਿਤ ਆ। ਬਾਅਦ ਦੇ ਵਿੱਚ ਸੰਗਮਰਮਰ ਲਾ ਕੇ ਉਹਨਾਂ ਨੇ ਕੁਛ ਹੋਰ ਉੱਥੇ ਬਣਾ ਦੇਣਾ, ਬਾਅਦ ਦੇ ਵਿੱਚ ਲੱਭਣਾ ਹੀ ਕੱਖ ਨਹੀਂ ਵੀ ਕਿਸ ਤਰੀਕੇ ਦਾ ਜਿਹੜਾ ਇਤਿਹਾਸ ਆ ਉੱਥੇ ਹੁੰਦਾ ਸੀਗਾ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣੇ ਦੀ ਸਰਕਾਰ ਅਜੇ ਥੋੜ੍ਹੇ ਹੀ ਚਿਰ ਹੋਇਆ ਆ ਸੱਤਾ ਦੇ ਵਿੱਚ ਆਈ ਆ ਤੇ ਉੱਥੇ ਜਿਹੜੀ ਆ ਫਿਰਕੂ ਫਸਾਦ ਜਿਹੜਾ ਆ ਉਹ ਹੋਇਆ ਆ ਪਲਵਲ ਏਰੀਏ ਦੇ ਵਿੱਚ। ਇਹ ਪਲਵਲ ਏਰੀਏ ਦੇ ਵਿੱਚ ਜਿਹੜਾ ਜੀ ਮਾਮਲਾ ਕੋਈ ਬਹੁਤਾ ਗੰਭੀਰ ਨਹੀਂ ਸੀਗਾ, ਪਰ ਗੰਭੀਰ ਜਿਹੜਾ ਉਹ ਬਣ ਗਿਆ। ਗੱਲ ਜਿਹੜੀ ਸੀ ਐਵੇਂ 2 ਧਿਰਾਂ ਦੇ ਵਿਚਾਲੇ ਜਿਹੜੀ ਸੀਗੀ ਉਹ ਛੋਟੀ ਜਿਹੀ ਗੱਲ ਤੋਂ ਹੋਈ ਵੱਧ ਗਈ ਜਿਹੜੀ ਉਹ ਜ਼ਿਆਦਾ। ਇਸ ਕਰਕੇ ਉੱਥੇ ਜਿਹੜਾ ਜੀ ਬਹੁਤ ਜਿਹੜਾ ਪਥਰਾਓ ਕੀਤਾ ਗਿਆ 2 ਫਿਰਕਿਆਂ ਦੇ ਵੱਲੋਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ। ਪੁਲਿਸ ਜਿਹੜੀ ਆ ਜੀ ਉਹ ਉੱਥੇ ਉਹਨੇ ਜਾ ਕੇ ਜਿਹੜਾ ਕੋਸ਼ਿਸ਼ ਕੀਤੀ ਆ ਔਰ ਪਲਵਲ ਦੇ ਵਿੱਚ ਜਿਹੜਾ ਕਰਫਿਊ ਲਗਾਇਆ ਗਿਆ ਜੀ, ਕਰਫਿਊ ਤੱਕ ਲਾਉਣ ਦੀ ਜਿਹੜੀ ਨੌਬਤ ਆ ਉਹ ਆ ਗਈ ਹੈ। ਦੋਨੋਂ ਜਿਹੜੀਆਂ ਧਿਰਾਂ ਨੇ ਉਹ ਆਮੋ ਸਾਹਮਣੇ ਇੱਥੇ ਹੋਈਆਂ ਨੇ।
ਬਿਲਕੁਲ ਸਰਕਾਰ ਬਣਦਿਆਂ ਸਾਰੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਹੋਣਾ ਨਿਰਸੰਦੇਹ ਇੱਕ ਫਿਕਰਮੰਦੀ ਵਾਲੀ ਜਿਹੜੀ ਗੱਲ ਹੈ। ਖਾਸ ਤੌਰ ਦੇ ਉੱਤੇ ਉਸ ਪਾਰਟੀ ਦੀ ਸਰਕਾਰ ਜਿਹਦੇ ਬਾਰੇ ਇਹ ਕਿਹਾ ਜਾਂਦਾ ਜੀ ਕਿ ਜਿੱਥੇ ਜਿੱਥੇ ਚੋਣਾਂ ਹੋਣੀਆਂ ਹੁੰਦੀਆਂ ਨੇ ਉੱਥੇ ਉੱਥੇ ਫਿਰਕੂ ਫਸਾਦ ਜਿਹੜੇ ਨੇ ਉਹ ਹੋ ਜਾਂਦੇ ਨੇ। ਪਤਾ ਨਹੀਂ ਕਿਉਂ ਇੱਥੇ ਤਾਂ ਸਰਕਾਰ ਬਣ ਗਈ ਆ, ਉਸ ਤੋਂ ਬਾਅਦ ਜਿਹੜਾ ਜੀ ਫਿਰਕੂ ਫਸਾਦ ਇਹ ਹੋਣਾ ਨਿਰਸੰਦੇਹ ਇੱਕ ਫਿਕਰਮੰਦੀ ਵਾਲੀ ਗੱਲ ਤਾਂ ਹੈਗੀ ਆ, ਔਰ ਚੈਲੰਜ ਵੀ ਹਰਿਆਣੇ ਦੀ ਸਰਕਾਰ ਵਾਸਤੇ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਹਿਰਮ ਸੰਧੂ ਦੇ ਜਿਹੜੇ ਕੇਸ ਦੇ ਬਾਰੇ ਜਿਹੜੇ ਜੀ ਕੀ ਅਪਡੇਟ ਹੈਗੀ ਆ, ਜਿਸ ਤੋਂ ਗਵਾਹ ਕਰਕੇ ਕਤਲ ਕਰ ਦਿੱਤਾ ਗਿਆ ਸੀ। ਜੀ ਇਹ ਬੱਚਾ ਜਿਹੜਾ ਜੀ ਮਾਸੂਮ ਬੱਚਾ, ਇਹਦੀ ਡੈੱਡ ਬੋਡੀ ਜਿਹੜੀ ਉਹ ਮਿਲੀ ਸੀਗੀ, ਉਹਦਾ ਭੋਗ ਜਿਹੜਾ ਪਾਇਆ ਗਿਆ ਔਰ ਉਹਦੇ ਭੋਗ ਦੇ ਉੱਤੇ ਪਹੁੰਚੇ ਜੀ ਬਥੇਰੇ ਜਿਹੜੇ ਸਿਆਸੀ ਲੋਕ ਨੇ, ਪਹੁੰਚਦੇ ਹੀ ਨੇ ਅਕਸਰ, ਪਰ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਗਿਆ ਜੀ ਇਸ ਭੋਗ ਦੇ ਮੌਕੇ ਦੇ ਉੱਤੇ। ਜਿਹੜੀ ਇੱਕ ਚੰਗੀ ਗੱਲ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਹੈ ਕਿ ਨਹੀਂ ਬੋਲਣ ਦਿੱਤਾ ਕਿਸੇ ਨੂੰ ਵੀ। ਜਿਹੜਾ ਐਕਚੁਅਲੀ ਪੁਲਿਸ ਜਿਹੜੀ ਆ ਜੀ ਉਹ ਕਈ ਮਾਮਲਿਆਂ ਦੇ ਉੱਤੇ ਇਸ ਵੇਲੇ ਕੰਮ ਕਰ ਰਹੀ ਆ, ਜਿਨ੍ਹਾਂ ਦੇ ਵਿੱਚ ਉਹਦੇ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ। ਇਹਦੇ ਸ਼ੱਕ ਦੇ ਘੇਰੇ ਦੇ ਵਿੱਚ ਇਸ ਜਿਹੜਾ ਮਹਿਰਮ ਸੰਧੂ ਆ ਉਹਦੀ ਮਾਂ ਵੀ ਦੱਸੀ ਦੀ ਹੈ। ਇਹਦਾ ਪਿਤਾ ਜਿਹੜਾ ਜੀ ਉਹ ਇੱਥੇ ਨਹੀਂ ਰਹਿੰਦਾ, ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦਾ। ਉਹਦੇ ਪੁਲਿਸ ਨੇ ਇਹ ਵੀ ਕਿਹਾ ਜੀ ਕਿ ਉਹ ਵੀ ਇਸ ਛਾਣਬੀਣ ਦੇ ਵਿੱਚ ਬਹੁਤੀ ਜਿਹੜੀ ਮਦਦ ਆ ਉਹ ਨਹੀਂ ਕਰ ਰਿਹਾ। ਕੱਲ ਮੇਰੀ ਪੁਲਿਸ ਦੇ ਨਾਲ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਉਹਨਾਂ ਦੇ ਨਾਲ ਗੱਲ ਹੋਈ ਸੀ, ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਕਿ ਜਿਹੜੀ ਇਸ ਬੱਚੇ ਦੀ ਮਾਂ ਹੈ ਉਹ ਸ਼ੱਕ ਦੇ ਘੇਰੇ ਦੇ ਵਿੱਚ ਹੈ। ਕਿਉਂ, ਉਹਦਾ ਕੀ ਰੀਜ਼ਨ ਹੈ, ਇਹਦਾ ਖੁਲਾਸਾ ਉਮੀਦ ਹੈ ਕਿ ਅੱਜ ਜਿਹੜੀ ਹੈ ਜੀ ਉਹ ਪੁਲਿਸ ਕਰ ਸਕਦੀ ਹੈ। ਪੁਲਿਸ ਦੇ ਵੱਲੋਂ 2200 ਦੇ ਕਰੀਬ ਸ਼ੱਕੀ ਫੋਨ ਕਾਲ ਜਿਹੜੀਆਂ ਨੇ ਉਹਨਾਂ ਦੀ ਡੀਟੇਲ ਇਕੱਠੀ ਕਰਕੇ ਇਹਨੂੰ ਖੰਗਾਲਿਆ ਜਾ ਰਿਹਾ ਕਿ ਕਿਹਨੇ ਕਿਹਨੂੰ ਫੋਨ ਕੀਤਾ ਤੇ ਕਿਉਂ ਫੋਨ ਕੀਤਾ। ਇਸ ਕਰਕੇ ਜਿਹੜਾ ਜੀ ਇਹ ਜਿਹੜੇ ਇਸ ਸ਼ੱਕੀ ਮਾਮਲੇ ਦੇ ਵਿੱਚ ਉਹਦੀ ਮਾਂ ਦਾ ਆ ਜਾਣਾ ਜੀ ਉਹ ਕਈ ਸਵਾਲੀਆ ਚਿੰਨ੍ਹ ਲਾ ਰਿਹਾ ਜੀ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਗੁਜਰਾਤ ਦੇ ਨਾਲ ਥੋੜ੍ਹੀ ਸੰਬੰਧਿਤ ਆ ਵੀ ਨਰਿੰਦਰ ਮੋਦੀ ਕਾਫੀ ਜਿਹੜਾ ਜੀ ਚਰਚਾ ਕਰ ਰਹੇ ਸੀ ਵੀ ਜਿਹੜਾ ਸਰਦਾਰ ਸਰੋਵਰ ਡੈਮ ਆ ਉਸ ਦੇ ਜਿਹੜੇ ਜੀ ਉਚਾਈ ਵਧਾ ਦਿੱਤੀ ਜਾਵੇ ਤੇ ਆਉਣ ਵਾਲੇ ਸਮੇਂ 'ਚ ਕੋਕਾ ਕੋਲਾ ਦਾ ਪਲਾਂਟ ਜਿਹੜਾ ਉਸ ਦੇ ਬੜੇ ਨਜ਼ਦੀਕ ਜਿਹੜਾ ਜੀ ਲੱਗਣ ਵਾਲਾ ਆ ਤੇ ਇਹ ਜਿਹੜੀਆਂ ਸੂਹਾਂ ਕਨਸੂਹਾਂ ਪ੍ਰਾਪਤ ਹੋ ਰਹੀਆਂ ਵੀ ਇਸ ਦੀ ਜਿਹੜੀ ਉਚਾਈ ਵਧਾਉਣ ਦਾ ਕਾਰਨ ਹੀ ਇਹ ਆ ਵੀ ਜਿਹੜੀ ਕੋਕਾ ਕੋਲਾ ਦੀ ਕੰਪਨੀ ਆ ਉਸ ਨੂੰ 30 ਲੱਖ ਲੀਟਰ ਪ੍ਰਤੀ ਦਿਨ ਦਾ ਜਿਹੜਾ ਪਾਣੀ ਆ ਉਹ ਇਸ ਤਰੀਕੇ ਦੇ ਨਾਲ ਦਿੱਤਾ ਜਾਵੇ ਡੈਮ ਦੀ ਉਚਾਈ ਵਧਾਉਣ ਨਾਲ। ਬਿਲਕੁਲ ਇਹ ਇਸੇ ਕਰਕੇ ਹੀ ਜਿਹੜਾ ਕੀਤਾ ਜਾ ਰਿਹਾ ਜੀ। ਜਿਹੜੇ ਗੁਜਰਾਤ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਡੈਮ ਦੀ ਉਚਾਈ ਜਿਹੜੀ ਆ ਜੀ ਉਹਨੂੰ ਬਣਾਉਣਾ, ਜਿਹੜੀਆਂ ਸਾਫਟ ਡਰਿੰਕ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਜ਼ ਨੇ ਜੀ, ਤੁਹਾਨੂੰ ਪਤਾ ਹੀ ਹੈ ਕਿੰਨੀ ਕੰਟਰੋਵਰਸੀ ਜਿਹੜੀ ਆ ਜੀ ਇੱਥੇ ਛਿੜਦੀ ਰਹੀ ਹੈ ਕਿ ਉਹਨਾਂ ਦਾ ਜਿਹੜਾ ਜੀ ਅਨਸੇਫ ਹੈ ਇਹ ਸਾਰਾ ਕੁਛ, ਬਿਮਾਰੀਆਂ ਲੋਕਾਂ ਨੂੰ ਜਿਹੜੀਆਂ ਉਹ ਪੈਦਾ ਹੋ ਰਹੀਆਂ ਨੇ। ਪਰ ਮੁਸ਼ਕਿਲ ਇਹ ਹੈ ਜੀ ਕਿ ਜਿਹੜੀਆਂ ਸਰਕਾਰਾਂ ਨੇ ਉਹ ਪੈਸੇ ਵੱਲ ਨੂੰ ਹੀ ਦੇਖਦੀਆਂ ਨੇ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੱਲ ਨੂੰ ਜਿਹੜਾ ਉਹ ਦੇਖਦੀਆਂ ਨੇ। ਦੂਜੇ ਪਾਸੇ ਇਨਵੈਸਟਮੈਂਟ ਦੇ ਵਾਸਤੇ ਇੰਨਾ ਜ਼ਰੂਰ ਹੈ ਜੀ ਕਿ ਗੁਜਰਾਤ ਦੇ ਵਿੱਚ ਜਿਹੜਾ ਜੀ ਹਰ ਜਿਹੜੀ ਅਸੰਭਵ ਚੀਜ਼ ਹੈ ਨਾ ਉਹਨੂੰ ਵੀ ਸੰਭਵ ਕਰ ਦਿੱਤਾ ਜਾਂਦਾ ਕਿ ਇੱਥੇ ਇਨਵੈਸਟਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਤੋ ਇਹ ਉਸੇ ਤਰ੍ਹਾਂ ਦੇ ਮਾਮਲਾ ਜੀ ਮੈਨੂੰ ਯਾਦ ਹੈ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਹੁੰਦੀ ਸੀਗੀ, ਕਿਸੇ ਨੇ ਟੂਰਿਸਟ ਦੇ ਵਾਸਤੇ ਬਣਾਉਣਾ ਸੀਗਾ ਇੱਥੇ ਜਿਹੜਾ ਜੀ ਟੂਰਿਸਟ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਸੰਭਾਲਣ ਦੇ ਵਾਸਤੇ 600 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਉਦੋਂ। ਅੱਜ ਤੋਂ ਤੁਸੀਂ ਹਿਸਾਬ ਲਾ ਲਓ ਜੀ 10 ਸਾਲ ਪਹਿਲਾਂ। ਸੋ ਉਦੋਂ ਦਾ 600 ਕਰੋੜ ਰੁਪਈਆ ਅੱਜ ਦਾ ਬਹੁਤਾ ਨਹੀਂ ਤਾਂ ਤੁਸੀਂ ਇਹ ਕਹਿ ਲਓ ਕਿ 4-5 ਹਜ਼ਾਰ ਕਰੋੜ ਰੁਪਈਆ। ਤੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਤੋਂ ਹਿੱਸਾ ਪੱਤੀ ਮੰਗ ਲਿਆ ਗਿਆ ਸੀਗਾ। ਹਰਿਆਣੇ ਦੇ ਵਿੱਚ ਚਟਾਲਿਆਂ ਦੀ ਸਰਕਾਰ ਸੀ, ਉੱਥੇ ਗਏ ਉਹਨਾਂ ਨੇ ਆਪਣਾ ਮੰਗਿਆ ਕਿ ਸਾਡਾ ਕੀ ਹੋਊਗਾ। ਉਹ ਗੁਜਰਾਤ ਦੇ ਵਿੱਚ ਪ੍ਰੋਜੈਕਟ ਲੈ ਗਏ, ਇੱਕ ਸਰਦਾਰ ਦਾ ਪ੍ਰੋਜੈਕਟ ਸੀਗਾ ਇਹ। ਤੇ ਉੱਥੇ ਇਹ ਕਿਹਾ ਗਿਆ ਜੀ ਕਿ ਜਦੋਂ ਗੱਲਬਾਤ ਸਿਰੇ ਚੜ ਗਈ ਜੀ ਉਹ ਤਾਂ ਡਰਾਈ ਏਰੀਆ ਜੀ, ਡਰਾਈ ਏਰੀਆ ਦੇ ਵਿੱਚ ਜਿਹੜੀ ਜੀ ਉੱਥੇ ਸ਼ਰਾਬ ਦੀ ਵਰਤੋਂ ਨਹੀਂ ਹੋ ਸਕਦੀ। ਉਹਨੇ ਕਿਹਾ ਕਿ ਟੂਰਿਸਟ ਜਿਹੜੇ ਨੇ ਉਹਨਾਂ ਦੇ ਵਾਸਤੇ ਉਹਨੇ ਬਾਰ ਤਾਂ ਖੋਲ੍ਹਣੀ ਹੈ। ਫਿਰ ਹੱਲ ਇਹ ਲੱਭਿਆ ਗਿਆ ਕਿ ਉਹਨੂੰ ਜਗ੍ਹਾ ਉੱਥੇ ਦਿੱਤੀ ਗਈ ਕਿ ਬਾਕੀ ਤਾਂ ਸਾਰਾ ਕੁਝ ਬਾਹਰ ਬਣ ਗਿਆ ਤੇ ਜਿਹੜੀ ਬਾਹਰ ਸੀਗੀ ਜੀ ਉਹ ਸਮੁੰਦਰੀ ਕੰਢੇ ਦੇ ਨਾਲ ਜਿਹੜੀ ਜੀ ਉਹ ਲਾ ਕੇ ਅੰਦਰ ਪਾਣੀ ਦੇ ਉੱਤੇ ਖੋਲ ਦਿੱਤੀ ਗਈ ਵੀ ਧਰਤੀ ਤੇ ਡਰਾਈ ਏਰੀਆ ਪਾਣੀ 'ਚ ਥੋੜੀ ਜੀ ਭਾਵ ਕਿ ਇਨਵੈਸਟਮੈਂਟ ਦੇ ਵਾਸਤੇ ਏਦਾਂ ਦਾ ਵੀ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ ਜੀ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਲਗਾਤਾਰ ਜਿਹੜੇ ਪੈਟਰੋਲ ਦੇ ਜਿਹੜੇ ਦਾਮ ਡਿੱਗ ਰਹੇ ਆ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਵਿਸ਼ਵ ਪੱਧਰ ਦੇ ਵਿੱਚ ਗਿਰਾਵਟ ਆਈ ਆ। ਤੇ ਟਵੀਟ ਦੇ ਜ਼ਰੀਏ ਕਿਰਨ ਖੇਰ ਆ ਜੋ ਕਿ ਚੰਡੀਗੜ੍ਹ ਦੇ MP ਆ, ਉਹਨਾਂ ਨੇ ਦਾਅਵਾ ਕੀਤਾ ਵੀ ਮੈਂ ਚੰਡੀਗੜ੍ਹ ਦੇ ਲਈ 2 ਰੁਪਈਏ ਤੱਕ ਜਿਹੜਾ ਆ ਪ੍ਰਤੀ ਲੀਟਰ ਦੇ ਹਿਸਾਬ ਨਾਲ ਤੇਲ ਦੀ ਕੀਮਤਾਂ ਘਟਵਾਤੀਆਂ। ਹਾਂ
ਉਹ ਤਾਂ ਪ੍ਰਚਾਰ ਤਾਂ ਰਹੇਗੀ। ਅੱਛੇ ਦਿਨ ਜਿਹੜੇ ਆ ਜੀ ਉਹ ਆ ਗਏ ਆ, ਅੱਛੇ ਦਿਨ ਤਾਂ ਬਹੁਤ ਲੇਟ ਆਏ ਆ ਜੀ। ਇਹ ਗੱਲ ਕੋਈ ਨਹੀਂ ਭੁੱਲ ਰਿਹਾ, ਕਿਉਂਕਿ ਅਜੇ ਹਾਲ ਦੀ ਘੜੀ ਤੱਕ ਜਿਹੜੀ ਰਿਐਲਿਟੀ ਹੈ ਉਹ ਇਹ ਹੈ ਕਿ ਮਨਮੋਹਨ ਸਿੰਘ ਜਿਹੜੇ ਸੀਗੇ ਜੀ, ਉਹਨਾਂ ਦੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਹੀ ਭੁਲਾ ਰਹੇ ਨੇ ਨਰਿੰਦਰ ਮੋਦੀ ਹੋਰੀ ਜੀ। ਇਹ ਸਾਰਾ ਕੁਝ ਉਹਨਾਂ ਦੇ ਵੱਲੋਂ ਹੀ ਕੀਤਾ ਹੋਇਆ। ਅਜੇ ਨਰਿੰਦਰ ਮੋਦੀ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਕੁੱਖ ਵੀ ਨਹੀਂ ਕੀਤਾ ਜੀ, ਇੱਕ ਪੂਣੀ ਵੀ ਨਹੀਂ ਕੱਤੀ, ਸਹੀ ਪੁੱਛੋ ਤਾਂ। ਜਿਹੜਾ ਡੀਜ਼ਲ ਪੈਟਰੋਲ ਸੀਗਾ ਉਹਨੂੰ ਸਰਕਾਰੀ ਜਿਹੜੀ ਧਿਰ ਸੀ ਉਹਦੇ ਤੋਂ ਮੁਕਤ ਕਰਨਾ, ਇਹ ਮਨਮੋਹਨ ਸਿੰਘ ਦੀ ਸੋਚ ਹੀ ਸੀਗੀ। ਜੇ ਅੱਜ ਸਰਕਾਰ ਦੇ ਵੱਲੋਂ ਇਹ ਮੁਕਤ ਨਾ ਹੁੰਦਾ ਡੀਜ਼ਲ ਜਿਹੜਾ ਜੀ, ਫਿਰ ਕੀ ਸੀਗਾ ਕਿ ਉਹਦੇ ਉੱਤੇ ਸਬਸਿਡੀ ਦਿੰਦੇ ਸੀਗੇ ਜੀ, ਉਹ ਉਸੇ ਤਰੀਕੇ ਦੇ ਨਾਲ ਰਹਿਣੀ ਸੀ। ਇੱਥੇ ਡੀਜ਼ਲ ਦੀਆਂ ਕੀਮਤਾਂ ਨਹੀਂ ਸੀ ਘਟਣੀਆਂ। ਇਹ ਖੁੱਲੀ ਮੰਡੀ ਦੇ ਵਿੱਚ ਜਦੋਂ ਆ ਗਿਆ ਤੇ ਜਦੋਂ ਜਿਹੜਾ ਕਰੂਡ ਆਇਲ ਹੈ ਉਹਦੀ ਕੀਮਤਾਂ ਲਗਾਤਾਰ ਡਿੱਗ ਰਹੀਆਂ ਨੇ, ਸਗੋਂ ਭਾਰਤ ਦੇ ਵਿੱਚ ਤਾਂ ਇਹਦੀਆਂ ਜਿਹੜੀਆਂ ਕੀਮਤਾਂ ਨੇ ਬਹੁਤ ਦੇਰ ਤੋਂ ਬਾਅਦ ਜਿਹੜੀਆਂ ਜੀ ਉਹ ਘਟਾਈਆਂ ਗਈਆਂ ਨੇ। ਹਾਂ ਘਟੀਆਂ, ਕੁਝ ਫਰਕ ਤਾਂ ਪਿਆ, ਪਰ ਕਿਉਂਕਿ ਇੰਟਰਨੈਸ਼ਨਲ ਮੰਡੀ ਦੇ ਵਿੱਚ ਜਿਹੜਾ ਜੀ ਉਹਦੀਆਂ ਕੀਮਤਾਂ ਕੱਚੇ ਤੇਲ ਦੀਆਂ ਘਟੀਆਂ, ਤਾਂ ਕਰਕੇ ਕੀਮਤਾਂ ਘਟੀਆਂ ਨੇ। 1 ਰੁਪਈਆ ਹੋਰ ਜਿਹੜਾ ਜੀ ਘਟਣ ਜਾ ਰਿਹਾ ਡੀਜ਼ਲ ਵੀ ਤੇ ਪੈਟਰੋਲ ਵੀ ਇੱਥੇ ਭਾਰਤ ਦੇ ਵਿੱਚ ਜੀ। ਹਾਂ, ਜੇ ਕਿਰਨ ਖੇਰ ਹੋਰਾਂ ਨੇ ਕੁਝ ਕੀਤਾ ਕਰਾਇਆ ਜਾਂ ਉਹ ਸੋਚਦੇ ਨੇ ਕਿ ਕੀਤਾ ਕਰਾਇਆ ਜਾ ਸਕਦਾ ਹੈ, ਤੇ ਇੱਥੇ ਪੰਜਾਬ ਦੇ ਵਿੱਚ ਬੱਸਾਂ ਦਾ ਕਿਰਾਇਆ ਘਟਵਾ ਕੇ ਦਿਖਾਉਣ ਜੀ, ਕਿਉਂਕਿ ਸੱਤਾਧਾਰੀ ਧਿਰ ਦੀਆਂ ਬਹੁਤੀਆਂ ਬੱਸਾਂ ਨੇ ਜੀ, ਉਹਨਾਂ ਨੂੰ ਕਿਹਾ ਜਾ ਰਿਹਾ, ਉਹ ਕਹਿੰਦੇ ਸੋਚਦੇ ਇਹ ਕਿਰਾਇਆ ਜਿਹੜਾ ਕਦੋਂ ਘਟਾਇਆ ਜਾਊਗਾ। 3 ਵਾਰੀ ਡੀਜ਼ਲ ਦੀਆਂ ਕੀਮਤਾਂ ਘਟ ਚੁੱਕੀਆਂ ਨੇ, ਇੱਕ ਵਾਰੀ 3 ਰੁਪਏ 35 ਪੈਸੇ, ਇੱਕ ਵਾਰੀ 3 ਰੁਪਏ ਦੇ ਕਰੀਬ, ਹੁਣ ਰੁਪਈਆ ਹੋਰ ਘਟ ਜਾਣੀਆਂ ਜੀ, 7.5-8 ਰੁਪਏ ਦੇ ਕਰੀਬ ਜਿਹੜੀ ਪਰ ਲੀਟਰ ਦੇ ਹਿਸਾਬ ਦੇ ਨਾਲ ਕੀਮਤ ਘਟ ਜਾਣੀ ਆ। ਜਿਹੜੇ ਕਿਰਾਏ ਝੱਟ ਦੇ ਨਹੀਂ ਵਧਾ ਦਿੱਤੇ ਜਾਂਦੇ ਸੀ ਜੀ, ਡੀਜ਼ਲ ਦੀ ਕੀਮਤ ਵੱਧ ਗਈ, ਉਹ ਹੁਣ ਘਟਾਏ ਕਿਉਂ ਨਹੀਂ ਜਾ ਰਹੇ ਉਹਦੇ ਨਾਲ? ਭਾਰਤੀ ਜਨਤਾ ਪਾਰਟੀ ਦੇ ਨੇ ਕਿਰਨ ਖੇਰ ਹੋਰੀ ਕਹਿਣ ਆਪਣੇ ਭਾਈਵਾਲ ਅਕਾਲੀਆਂ ਨੂੰ ਕਿ ਘਟਾਓ ਜੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਕਿਤੇ ਨਾ ਕਿਤੇ ਜਿਹੜਾ ਜੀ ਅਜੇ ਵੀ ਉਹਦਾ ਫਾਇਦਾ ਜਿਹੜਾ ਜੀ ਚੱਕੀ ਜਾ ਰਹੇ ਆ। ਤੇ ਇਹ ਸੀਗੀਆਂ ਸਰੋਤਿਓ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੀ ਗਹਿਰਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕੀਤੀ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਚੱਲਦੇ ਰਹਿੰਦੇ ਵਿਵਾਦ ਸਭ ਰੱਖ ਪਾਸੇ, ਕੀਤਾ ਪੇਸ਼ ਸੁਖਬੀਰ ਸਿੰਘ ਪੱਖ ਭਾਈ ਜੀ। ਚੱਲਦੇ ਰਹਿੰਦੇ ਵਿਵਾਦ ਸਭ ਰੱਖ ਪਾਸੇ, ਕੀਤਾ ਪੇਸ਼ ਸੁਖਬੀਰ ਸਿੰਘ ਪੱਖ ਭਾਈ। ਕਹਿੰਦਾ ਸਾਰੇ ਹੀ ਕਿੱਸੇ ਨੇ ਮੀਡੀਏ ਦੇ, ਸੱਚੀ ਗੱਲ ਨਹੀਂ ਰੱਬ ਰਹੀ ਕੱਖ ਭਾਈ ਜੀ। ਸਾਡਾ ਰਿਸ਼ਤਾ ਹੈ ਭਾਜਪਾ ਨਾਲ ਪੱਕਾ, ਹੋਣਾ ਅਸੀਂ ਨਾ ਕਦੀ ਵੀ ਵੱਖ ਭਾਈ। ਪਾੜੇ ਕਿਸੇ ਨੇ ਪਾਟਣਾ ਅਸੀਂ ਹੈ ਨਹੀਂ, ਲਾਵੇ ਤਾਣ ਕੋਈ ਪਾਸਿਓਂ ਲੱਖ ਭਾਈ ਜੀ। ਮਾਇਆ ਦੇਂਦਾ ਨਾ ਕੇਂਦਰ ਤੇ ਨਾ ਦੇਵੇ, ਅਸੀਂ ਕਹਿੰਦੇ ਆ ਸਾਂਭ ਕੇ ਰੱਖ ਭਾਈ। ਮਾਇਆ ਦੇਂਦਾ ਕੇਂਦਰ ਤਾਂ ਨਾ ਦੇਵੇ, ਅਸੀਂ ਕਹਿੰਦੇ ਆ ਸਾਂਭ ਕੇ ਰੱਖ ਭਾਈ। ਅਸੀਂ ਕੀਤੀ ਮੋਦੀ ਨੂੰ ਅਰਜ਼ ਇੱਕੋ, ਰਕਾ ਰੱਖੀ ਸਵੱਲੀ ਦੀ ਅੱਖ ਭਾਈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਜਿਹੜਾ ਜੀ ਸਾਡੇ ਨਾਲ ਜੁੜੇ, ਜਿਹੜੀ ਗੱਲਬਾਤ ਆ ਉਹ ਕੀਤੀ ਤੇ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਹੁਣ ਅਸੀਂ ਆਪਣਾ ਪ੍ਰੋਗਰਾਮ ਖਬਰ ਤੇ ਨਜ਼ਰ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਤੇ ਹੁਣ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਪੈਰਿਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 4082725200 ਜਾਂ 408 722 7698, 408722 7698।